ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ। ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਏਹੀ। ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਾਲ ਰਾਖੀ ਮੇਰੀ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ। ਨਾਰਾਇਣ ਬਲ ਬਨ ਜਾਈਐ ਆਪ ਮੁਕਤ ਮੋਹਿ ਤਾਰੈ।
ਮੋਹਿ ਤਾਰੈ ਰਹਾਉ। ਕਵਨ 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 ਗੁਣ ਕਹੋ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਗੂੰਗਾ ਮੁਸਕਾਰੈ ਬਿਸਮ 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 ਹੀ ਭਈ ਹੈ। ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ। ਜਿਉ ਚਾਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ। ਕਲ ਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਰਹਿਮਤ ਬਖਸ਼ਿਸ਼ ਦਾ ਸਦਕਾ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤਮਈ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੂਰੇ ਸਤਿਗੁਰਾਂ ਦੀ ਵਡਿਆਈ ਦਰਸਾ ਰਹੇ ਹਨ। ਜਗਤ ਅੰਦਰ ਤਮਾਮ ਆਪਣੇ ਤਨ ਤੇ ਭੇਖ ਧਾਰਨ ਕੀਤੇ ਵਾਲੇ ਬਹੁਤ ਤਾਰਦੇ ਵੀ ਸਾਧ ਸੰਗਤ ਜੀ ਸਾਨੂੰ ਜੋ ਅਧੂਰੇ ਗੁਰੂ ਹਨ ਉਹਨਾਂ ਦੀ ਪ੍ਰਾਪਤੀ ਹੋ ਸਕਦੀ ਹੈ, ਪਰ ਪੂਰੇ ਗੁਰੂ ਦੀ ਪ੍ਰਾਪਤੀ ਹੋਣੀ ਇਹ ਸ਼ੁਭ ਕਰਮਾਂ ਕਰਕੇ ਹੀ ਹੁੰਦੀ ਹੈ। ਪੂਰਬਲੇ ਕਮਾਏ ਹੋਏ ਚੰਗੇ ਕਰਮ ਹੋਣ, ਪ੍ਰਮਾਤਮਾ ਦੇ ਚੰਗੇ ਲੇਖ ਲਿਖ ਕਰਕੇ ਪਾਏ ਹੋਣ ਤਾਂ ਪੂਰੇ ਗੁਰੂ ਵਾਲੇ ਬਣਿਆ ਜਾ ਸਕਦਾ ਹੈ। ਨਹੀਂ ਤਾਂ ਅਧੂਰੇ ਗੁਰੂ ਤਾਂ ਬਹੁਤ ਸੰਸਾਰ ਦੇ ਅੰਦਰ ਥਾਵਾਂ ਤੇ ਮਿਲ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੂਰੇ ਸਤਿਗੁਰਾਂ ਦੀ ਵਡਿਆਈ ਦਰਸਾਈ ਹੈ ਕਿ ਜਗਤ ਦੇ ਅੰਦਰ ਜੋ ਪੂਰਨ ਗੁਰੂ ਹੈ, ਇਹਨਾਂ ਦੇ ਸਮਾਨ ਕੋਈ ਕਿਸੇ ਵੀ ਥਾਂ ਤੇ ਸਾਨੂੰ ਪੂਰਾ ਗੁਰੂ ਨਹੀਂ ਪ੍ਰਾਪਤ ਹੋ ਸਕਦਾ ਜੋ ਇਹਨਾਂ ਦੀ ਬਰਾਬਰਤਾ ਕਰ ਸਕੇ। ਇਹਨਾਂ ਦੇ ਸਮਾਨ ਗੁਣ, ਇੰਨੀਆਂ ਵਡਿਆਈਆਂ, ਇੰਨੀ ਮਹਿਮਾ, ਇਤਨਾ ਵੱਡਾ ਪ੍ਰਤਾਪ ਨਹੀਂ ਕਿਤੇ ਵੀ ਪ੍ਰਾਪਤ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਪਾਵਨ ਸ਼ਬਦ ਰਾਹੀਂ ਬਖਸ਼ਿਸ਼ ਕਰ ਰਹੇ ਹੈ ਕਿ ਕੋਈ ਜ਼ੁਬਾਨ ਦੇ ਨਾਲ ਵੀ ਪੂਰੇ ਸਤਿਗੁਰਾਂ ਦੇ ਗੁਣ ਗਾਉਣ ਦਾ ਯਤਨ ਕਰੇ ਨਹੀਂ ਗਾ ਸਕੇਗਾ। ਚਾਹੇ ਕਲਮ ਲੈ ਕੇ ਹੱਥ ਵਿੱਚ ਕੋਈ ਵਾਹਿਗੁਰੂ ਜੀ ਦੇ ਸਰੂਪ ਸਤਿਗੁਰਾਂ ਦੇ ਗੁਣ ਗਾਉਣ ਦਾ ਯਤਨ ਕਰ ਲਵੇ ਨਹੀਂ ਲਿਖ ਸਕੇਗਾ। ਮਨ ਬਾਣੀ ਸਰੀਰ ਕਰਕੇ ਭਾਵੇਂ ਕਿੰਨਾ ਵੀ ਕੋਈ ਯਤਨ ਕਰ ਲਵੇ, ਗੁਣ ਗਾ ਕਰਕੇ ਆਨੰਦ ਜ਼ਰੂਰ ਪ੍ਰਾਪਤ ਹੁੰਦਾ ਜਾਵੇਗਾ। ਆਨੰਦ ਵੱਧਦਾ ਜਾਵੇਗਾ, ਵੱਧਦਾ ਜਾਵੇਗਾ ਦਿਨ ਬਰ ਦਿਨ ਨਿਤਾ ਪ੍ਰਤੀ।
ਪਰ ਜੇ ਕਹੇ ਕਿ ਸਮਗਰ ਗੁਣਾਂ ਨੂੰ ਗਾ ਲਵਾਂਗਾ, ਇਹ ਨਾਮੁਮਕਿਨ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਆਓ ਪਿਆਰ ਦੇ ਨਾਲ ਕੋਈ ਸਮਾਂ ਗੁਰੂ ਚਰਨਾਂ ਵਿੱਚ ਬੈਠ ਕੇ ਪਾਵਨ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਮਨ ਨੂੰ ਇਕਾਗਰ ਕਰਨ ਲਈ ਕਰੋ ਰਸਨਾ ਪਵਿੱਤਰ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਨੜਾ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1301 ਅੰਗ ਤੇ ਸੁਸ਼ੋਭਿਤ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਪਿੱਛੇ ਦੂਸਰੇ ਘਰ ਸੁਰ ਤਾਲ ਵਿੱਚ ਫਿਰ ਤੀਸਰੇ ਸੁਰ ਤਾਲ ਵਿੱਚ ਸ਼ਬਦ ਉਚਾਰੇ ਸਨ, ਇਵੇਂ ਹੀ ਮਹਾਰਾਜ ਸੱਚੇ ਪਾਤਸ਼ਾਹ ਹੁਣ ਚੌਥੇ ਸੁਰ ਤਾਲ ਘਰ ਦੇ ਅੰਦਰ ਸਤਿਗੁਰਾਂ ਨੇ ਸ਼ਬਦ ਉਚਾਰਨ ਕੀਤੇ ਹੈ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਭ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਨੂੰ ਮਿਲਿਆ ਜਾ ਸਕਦਾ ਹੈ। ਨਾਰਾਇਣ ਨਰਪਤ ਨਮਸਕਾਰੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨਾਰਾਇਣ ਜੋ ਨਾਰਾਇਣ ਸਰੂਪ ਹੈ। ਤਮਾਮ ਬੇਅੰਤ ਵਾਹਿਗੁਰੂ ਦੇ ਨਾਮਾਂ ਵਿੱਚੋਂ ਨਾਰਾਇਣ ਵੀ ਪਰਮਾਤਮਾ ਦਾ ਨਾਮ ਹੈ। ਜਿਵੇਂ ਭਗਵਾਨ ਹੈ, ਰਾਮ ਹੈ, ਵਾਹਿਗੁਰੂ ਹੈ, ਅੱਲਾ ਹੈ, ਖੁਦਾ ਹੈ, ਇਵੇਂ ਨਾਰਾਇਣ ਵੀ ਨਾਮਾਂ ਦੇ ਵਿੱਚੋਂ ਇੱਕ ਪਰਮੇਸ਼ਰ ਦਾ ਨਾਮ ਹੈ। ਹਜ਼ੂਰ ਨੇ ਬਖਸ਼ਿਸ਼ ਕੀਤੀ ਐਸਾ ਉਹ ਵਾਹਿਗੁਰੂ ਹੈ। ਨਾਰਾਇਣ ਜੋ ਨਰਾਂ ਦੇ ਵਿੱਚ ਆਇਆ ਹੋਇਆ ਪਰਮਾਤਮਾ ਹੈ। ਨਾਰਾਇਣ ਐਸਾ ਪਰਮਾਤਮਾ ਦਾ ਸਰੂਪ ਹੈ ਜਿਸ ਵਾਹਿਗੁਰੂ ਦੇ ਸਰੂਪ ਦੇ ਅੰਦਰ ਅਵਿਦਿਆ ਰੂਪੀ ਰਾਇਣ ਰਾਤਰੀ ਨਹੀਂ ਹੈ, ਨਾ ਆਰ ਆਇਣ। ਔਰ ਹਜ਼ੂਰ ਕਹਿੰਦੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਅਰ ਵੈਰੀ ਹੈ, ਇਹ ਵੀ ਪਰਮਾਤਮਾ ਦੇ ਅੰਦਰ ਨਹੀਂ ਹਨ। ਵਿਕਾਰਾਂ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ, ਭਾਉ ਤੋਂ ਰਹਿਤ ਹੈ, ਅਵਿਦਿਆ ਰੂਪ ਨੀਂਦਰਾ ਤੋਂ ਰਹਿਤ ਪਰਮਾਤਮਾ ਦਾ ਸਰੂਪ ਹੈ। ਨਰਪਤ ਜਿਤਨੇ ਵੀ ਸੰਸਾਰ ਦੇ ਅੰਦਰ ਪੈਦਾ ਕੀਤੇ ਹੋਏ ਨਰ ਜੀਵ ਹੈ, ਜਾਂ ਜੀਵ ਛੋਟੇ ਔਰ ਵੱਡੇ ਆਕਾਰ ਦੇ ਕੋਈ ਜੀਵ ਜੰਤੂ ਪੈਦਾ ਪਰਮਾਤਮਾ ਦੇ ਕੀਤੇ ਹੋਏ ਹੈ, ਸਭਨਾਂ ਦੇ ਅੰਦਰ ਉਹ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਹੈ। ਹਜ਼ੂਰ ਕਹਿੰਦੇ ਨਾਰਾਇਣ ਨਰਪਤ ਨਮਸਕਾਰੈ। ਸੰਸਾਰ ਦੇ ਅੰਦਰ ਸਾਧ ਸੰਗਤ ਜੀ, ਕੋਈ ਰਾਜਾ ਮਹਾਰਾਜਾ ਬਾਦਸ਼ਾਹ ਹੁੰਦਾ ਹੈ, ਛੋਟਾ ਫਿਰ ਵੱਡੇ ਤੋਂ ਵੱਡਾ ਕੋਈ ਮਰਤਬਾ ਜਗਤ ਅੰਦਰ ਹੁੰਦਾ ਹੈ, ਪਰ ਕਿਸੇ ਹੱਦ ਬੰਨੇ ਕਿਸੇ ਸੀਮਾ ਤੱਕ ਸਾਧ ਸੰਗਤ ਉਹਨਾਂ ਦਾ ਰਾਜ ਭਾਗ ਕਾਇਮ ਹੁੰਦਾ ਹੈ, ਜਿਸ ਹਕੂਮਤ ਦੇ ਉੱਪਰ ਉਹਨਾਂ ਦਾ ਹੁਕਮ ਚੱਲਦਾ ਹੈ। ਪਰ ਪਰਮਾਤਮਾ ਅਜਿਹਾ ਨਹੀਂ ਹੈ। ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੇ ਜੀਵਾਂ ਦਾ ਉਪਾਤੀ ਮਾਲਕ ਪਰਮਾਤਮਾ ਹੈ। ਇਸ ਲਈ ਹਜ਼ੂਰ ਕਹਿੰਦੇ ਉਸ ਵਾਹਿਗੁਰੂ ਦੇ ਚਰਨਾਂ ਉੱਪਰ ਸਾਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ, ਜੋ ਪਰਮਾਤਮਾ ਸਭਨਾ ਜੀਵਾਂ ਦੇ ਅੰਦਰ ਵਰਤਦਾ ਹੈ। ਸਾਰੀ ਸ੍ਰਿਸ਼ਟੀ ਦਾ ਮਾਲਕ ਵੀ ਆਪ ਹੈ, ਸਾਰੀ ਸ੍ਰਿਸ਼ਟੀ ਨੂੰ ਚਲਾਉਂਦਾ ਵੀ ਪਰਮੇਸ਼ਰ ਆਪ ਹੀ ਪਿਆ ਹੈ। ਜਿਵੇਂ ਜਿਵੇਂ ਵਾਹਿਗੁਰੂ ਜੀ ਨੂੰ ਭਾਉਂਦਾ, ਤਿਵੇਂ ਤਿਵੇਂ ਜਗਤ ਦੇ ਜੀਵ ਚੱਲਦੇ ਫਿਰਦੇ ਖਾਂਦੇ ਪਹਿਨਦੇ ਗੱਲਾਂ ਬਾਤਾਂ ਕਰਦੇ ਨੇ। ਹਜ਼ੂਰ ਕਹਿੰਦੇ ਐਸੇ ਪਰਮਾਤਮਾ ਦੇ ਚਰਨਾਂ ਉੱਪਰ ਸਾਨੂੰ ਨਮਸਕਾਰਾਂ ਕਰਨੀਆਂ ਚਾਹੀਦੀਆਂ ਹਨ। ਐਸੇ ਗੁਰ ਕੋ ਬਲ ਬਲ ਜਾਈਐ। ਐਸੇ ਨਿਰਗੁਣ ਦੇ ਸਾਕਾਰ ਸਰਗੁਣ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਾਨੂੰ ਮਨ ਬਾਣੀ ਸਰੀਰ ਕਰਕੇ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ। ਜਿਵੇਂ ਭੱਟ ਜਨਾਂ ਨੇ ਗੁਰਬਾਣੀ ਅੰਦਰ ਫਰਮਾਨ ਕੀਤਾ ਹੈ, ਨਾਰਾਇਣ ਨਰਪਤ ਨਮਸਕਾਰੈ। ਹਜ਼ੂਰ ਕਹਿੰਦੇ ਹਨ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਆਓ।
ਨਿਰਗੁਣ ਨੇ ਸਰਗੁਣ ਸਰੂਪ ਪ੍ਰਗਟ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੇ ਸਰੂਪ ਅੰਦਰ ਐਸੇ ਸਰਗੁਣ ਸਰੂਪ ਗਰੀਬ ਨਵਾਜ ਸਤਿਗੁਰੂ ਜੀ ਤੋਂ ਸਾਨੂੰ ਮਨ ਬਾਣੀ ਕਰਕੇ ਬਾਰ-ਬਾਰ ਬਲਿਹਾਰ ਕੁਰਬਾਨ ਘੁੰਮ ਵਾਲਨੇ ਜਾਣਾ ਚਾਹੀਦਾ ਹੈ। ਆਪ ਮੁਕਤ ਮੋਹਿ ਤਾਰੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੈਸੇ ਗੁਰਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ ਹੈ, ਜੋ ਗਰੀਬ ਨਵਾਜ ਸਤਿਗੁਰੂ ਜੀ ਆਪ ਮੁਕਤ ਸਰੂਪ ਹਨ ਔਰ ਸਾਨੂੰ ਵੀ ਭਵ ਸਾਗਰ ਤੋਂ ਪਏ ਹੋਏ ਜਗਤ ਦੇ ਅੰਦਰ ਮੋਹ ਮਮਤਾ ਰੂਪੀ ਬੰਧਨਾਂ ਤੋਂ ਮੁਕਤ ਕਰਾਉਣ ਵਾਲੇ ਹੈ। ਸੰਸਾਰ ਦੇ 84 ਦੇ ਗੇੜੇ ਤੋਂ ਮੁਕਤ ਕਰਨ ਵਾਲੇ ਹੈ। ਗਰਭ ਦੀਆਂ ਜੂਨਾਂ ਵਿੱਚ ਪੁੱਠੇ ਲਟਕਣ ਤੋਂ ਬਾਰ-ਬਾਰ ਐਸੀਆਂ ਸਜ਼ਾਵਾਂ ਮਿਲਣੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਮੁਕਤੀ ਦਿਵਾਉਣ ਵਾਲੇ ਹਨ। ਐਸੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਸਾਨੂੰ ਬਾਰ-ਬਾਰ ਸਾਧ ਸੰਗਤ ਜੀ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ। ਜਿਵੇਂ ਕਵੀ ਜਨ ਨੇ ਲਿਖਿਆ ਹੈ, ਕਹਿੰਦੇ ਕਿ ਜੇ ਸੱਚੇ ਗੁਰੂ ਦੀ ਲੋੜ ਹੈ ਨਾ ਤਾਂ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਗੁਰੂ ਧਾਰਨ ਕਰ ਲੈ। ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੀ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ। ਜਿਨ੍ਹਾਂ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਹੀ ਸਰਬੰਸ ਆਪਾ ਵਾਰ ਕਰਕੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਸਾਨੂੰ ਸਭ ਨੂੰ ਮੁਕਤ ਕਰਨਾ ਕੀਤਾ, ਆਜ਼ਾਦ ਕਰਵਾਇਆ ਹੈ। ਜੋ ਮੁਗਲਿਆ ਹਕੂਮਤ ਤੋਂ ਮਹਾਰਾਜ ਸੱਚੇ ਪਾਤਸ਼ਾਹੀ ਨੇ ਜ਼ਬਰ ਜ਼ੁਲਮ ਤੋਂ ਸਾਨੂੰ ਆਜ਼ਾਦ ਕਰਵਾਇਆ ਹੈ। ਨਹੀਂ ਤਾਂ ਐਸੀ ਆਜ਼ਾਦੀ ਸਾਨੂੰ ਕਿਵੇਂ ਪ੍ਰਾਪਤ ਹੋਣੀ ਸੀ। ਜੋ ਆਜ਼ਾਦ ਸਾਧ ਸੰਗਤ ਜੀ ਸਿਰ ਦੇ ਸਾਡੇ ਪੱਗ ਬੱਧੀ ਹੋਈ ਸਰਦਾਰੀਆਂ ਬਣੀਆਂ ਨੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੀ ਸਾਨੂੰ ਦੇਣ ਹੈ। ਮਹਾਰਾਜ ਸੱਚੇ ਪਾਤਸ਼ਾਹੀ ਨੇ ਸਾਨੂੰ ਸ਼ਸਤਰਧਾਰੀ ਬਣਾਇਆ ਹੈ। ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਲੜ ਲਗਾਇਆ ਹੈ। ਇਹ ਆਜ਼ਾਦੀ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਬਖਸ਼ੀ ਹੈ। ਨਹੀਂ ਤੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਅੱਜ ਹਾਲਤ ਕੁਝ ਹੋਰ ਹੀ ਹੋਣੀ ਹੀ ਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਅਵਤਾਰ ਧਾਰ ਕੇ ਐਸੇ ਚੋਜ ਨਾ ਕਰਦੇ ਤਾਂ ਬਹੁਤ ਜ਼ਿਆਦੀ ਸੰਸਾਰ ਦੇ ਅੰਦਰ ਦੁਰਦਸ਼ਾ ਹੋ ਜਾਣੀ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਥੇ ਪ੍ਰਤੱਖ ਖਾਲਸੇ ਨੂੰ ਸਰਦਾਰੀਆਂ ਬਖਸ਼ੀਆਂ ਹੈ, ਉੱਥੇ ਸ਼ਬਦ ਦੇ ਲੜ ਲਗਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਕਾਰਾਂ ਤੋਂ ਵੀ ਸਾਨੂੰ ਮੁਕਤ ਕਰਾਇਆ। ਜਿੱਥੇ ਪ੍ਰਤੱਖ ਖੰਡਾ ਬਖਸ਼ਿਸ਼ ਕੀਤਾ ਹੈ, ਸ਼ਸਤਰਧਾਰੀ ਬਣਾ ਕੇ ਖਾਲਸੇ ਨੂੰ ਤਿਆਰ ਬਰ ਤਿਆਰ ਰਹਿਤ ਮਰਜ਼ਾਦਾ ਨਿਤ ਨੇਮ ਦੀ ਦਾਤ ਬਖਸ਼ਿਸ਼ ਕਰਕੇ ਤਿਆਰ ਬਰ ਤਿਆਰ ਕੇ ਦ੍ਰਿੜਤਾ ਬਖਸ਼ਿਸ਼ ਕੀਤੀ ਹੈ। ਉੱਥੇ ਸਾਧ ਸੰਗਤ ਜੀ ਗਿਆਨ ਰੂਪੀ ਖੰਡਾ ਵੀ ਸ਼ਬਦ ਦੇ ਲੜ ਲਾ ਕੇ ਬਖਸ਼ਿਸ਼ ਕੀਤਾ ਹੈ, ਵਿਕਾਰਾਂ ਰੂਪੀ ਦੁਸ਼ਮਣਾਂ ਦੇ ਨਾਲ ਜੂਝਣ ਦੇ ਲਈ। ਕਿਉਂਕਿ ਜਿੰਨੀ ਦੇਰ ਤੱਕ ਅੰਤਰੀਵ ਅੰਦਰੋਂ ਵਿਕਾਰਾਂ ਦੇ ਅਧੀਨ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਬੰਧਨਾਂ ਦੇ ਅਧੀਨ ਹੋ ਕਰਕੇ ਰਹਿੰਦਾ ਹੈ, ਉਨੀ ਦੇਰ ਤੱਕ ਤਿਆਰ ਬਰ ਤਿਆਰ ਵੀ ਨਹੀਂ ਹੋ ਸਕਦਾ। ਦੁਸ਼ਮਣਾਂ ਦੇ ਨਾਲ ਵੀ ਕਿਵੇਂ ਜੂਝੇਗਾ ਜੇ ਅੰਦਰ ਹੀ ਕਾਇਰ ਹੈ। ਅੰਦਰ ਕਾਇਰਤਾ ਭਰੀ ਹੋਈ ਹੈ, ਹਿਰਦਾ ਬਲਵਾਨ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ ਫਿਰ ਕਿਵੇਂ ਦੁਸ਼ਮਣਾਂ ਦੇ ਨਾਲ ਜੂਝ ਸਕਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸ਼ਬਦ ਦੇ ਲੜ ਲਗਾ ਕੇ ਸਾਧ ਸੰਗਤ ਜੀ ਜਿੱਥੇ ਪ੍ਰਤੱਖ ਸ਼ਸਤਰਧਾਰੀ ਨਿਤਨੇਮ ਦੇ ਧਾਰਨੀ ਬਣਾ ਕੇ ਹਜ਼ੂਰ ਨੇ ਸਾਨੂੰ ਸਰਦਾਰੀਆਂ ਬਖਸ਼ਿਸ਼ ਕੀਤੀਆਂ, ਆਜ਼ਾਦ ਕਰਵਾਇਆ ਹੈ, ਉੱਥੇ ਨਾਲ ਨਾਲ ਵਿਕਾਰਾਂ ਤੋਂ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਬੰਦ ਖਲਾਸ ਕਰਨਾ ਕੀਤਾ ਹੈ। ਐਸੇ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਐਸੇ ਗੁਰ ਕਉ ਬਾਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਜੋ ਆਪ ਮੁਕਤ ਸਰੂਪ ਹਨ ਔਰ ਸਾਨੂੰ ਤਾਰਨੇ ਦੇ ਸਮਰੱਥ ਹਨ। ਹਜ਼ੂਰ ਕਹਿੰਦੇ ਜੋ ਡੋ ਬੰਦੋ ਆਪ ਸੇ ਤਾਰੇਨ ਕਿਨ ਖੇ। ਉਹ ਕਿਵੇਂ ਸਾਨੂੰ ਭਵ ਸਾਗਰ ਤੋਂ ਤਾਰ ਸਕਦੇ ਜੋ ਆਪ ਅਜੇ ਡੁੱਬਦੇ ਪਏ ਹੈ। ਆਪ ਵਾਸ਼ਨਾ ਦੇ ਬੱਝੇ ਹੋਏ ਜਿਹੜੇ ਅਧੂਰੇ ਗੁਰੂ ਬਣੇ ਹੋਏ ਬਾਰ-ਬਾਰ ਜਗਤ ਦੇ ਅੰਦਰ ਜਨਮ ਧਾਰਨ ਕਰਦੇ ਫਿਰ ਮੌਤ ਦੇ ਮਾਰੇ ਹੋਏ ਮਰ ਜਾਂਦੇ ਆ, ਉਹ ਸਾਨੂੰ ਕਿਵੇਂ ਤਾਰ ਸਕਦੇ ਹਨ। ਜਿਨ੍ਹਾਂ ਨੇ ਆਪ ਅਜੇ ਜਗਤ ਦੀ ਮੋਹ ਮਮਤਾ ਤੋਂ ਖਹਿੜਾ ਨਹੀਂ ਛੁਡਾਇਆ, ਆਪ ਅਜੇ ਬੰਧਨਾਂ ਦੇ ਵਿੱਚ ਪਾਏ ਹੋਏ ਨੇ, ਸਾਨੂੰ ਕਿਵੇਂ ਬੰਧਨਾਂ ਤੋਂ ਛੁਡਾ ਸਕਦੇ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੇਣ ਹੈ।
ਇਸ ਲਈ ਹਜੂਰ ਕਹਿੰਦੇ ਪੂਰੇ ਗੁਰੂ ਤੋਂ ਸਾਨੂੰ ਮਨ ਬਾਣੀ ਕਰਕੇ ਬਾਰ-ਬਾਰ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ, ਕਵਨ 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 ਗੁਣ ਕਹੀਏ। ਹੇ ਮਹਾਰਾਜ ਸੱਚੇ ਪਾਤਸ਼ਾਹ ਜੀ, ਪੂਰੇ ਸਤਿਗੁਰਾਂ ਦੇ ਕਿੰਨੇ ਕੁ ਗੁਣ ਹਨ। ਇਹ ਕੀ ਨਿਸ਼ਾਨੀ ਹੈ ਕਿ ਸਤਿਗੁਰੂ ਜੀ ਤੋਂ ਅਸੀਂ ਬਲਿਹਾਰ ਜਾਈਏ, ਕੁਰਬਾਨ ਜਾਈਏ ਮਨ ਬਾਣੀ ਸਰੀਰ ਕਰਕੇ। ਕਿੰਨੇ ਕੁ ਮਹਾਰਾਜ ਸੱਚੇ ਪਾਤਸ਼ਾਹ ਪੂਰੇ ਸਤਿਗੁਰਾਂ ਦੇ ਗੁਣ ਹਨ। ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਕਵਨ 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 ਗੁਣ ਕਹੀਐ। ਕਿੰਨੇ ਕੁ ਗੁਣ ਉਸ ਪਰਮੇਸ਼ਰ ਸਰੂਪ ਸਤਿਗੁਰਾਂ ਦੇ ਕਥਨ ਕਰੀਏ। ਕਵਨ ਕਿਹੜੇ ਢੰਗ ਦੇ ਨਾਲ, ਕਿਵੇਂ ਪੂਰੇ ਸਤਿਗੁਰਾਂ ਦੇ ਸਮਗਰ ਗੁਣਾਂ ਨੂੰ ਕਥਨ ਕਰਨਾ ਕਰੀਏ। ਅੰਤ ਨਹੀਂ ਕਛ ਪਾਰੈ। ਕਿਸੇ ਪ੍ਰਕਾਰ ਵੀ ਅੰਤ ਪੈਂਦਾ ਹੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਸਮਗਰ ਗੁਣ ਗਾਉਣ ਲੱਗੀਏ ਤੇ ਅੰਤ ਪੈਂਦਾ ਹੀ ਨਹੀਂ ਹੈ। ਕਿਵੇਂ ਮਨ ਕਰਕੇ ਸਤਿਗੁਰਾਂ ਦੇ ਗੁਣ ਗਾ ਕਰਕੇ ਦਸੀਏ ਕਿ ਇੰਨੇ ਕੁ ਗੁਣ ਹਨ। ਕਿਵੇਂ ਬਾਣੀ ਕਰਕੇ ਬੋਲ ਕਰਕੇ ਦਸੀਏ ਕਿ ਇੰਨੇ ਕੁ ਸਤਿਗੁਰਾਂ ਦੇ ਗੁਣ ਨੇ। ਕਿਵੇਂ ਸਰੀਰ ਕਰਕੇ ਹੱਥ ਵਿੱਚ ਕਲਮ ਲੈ ਕੇ ਗੁਣ ਗਾ ਲਿਖ ਕਰਕੇ ਦੱਸ ਦਈਏ ਕਿ ਇੰਨੇ ਕੁ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਣ ਹਨ। ਅੰਤ ਨਹੀਂ ਕਛ ਪਾਰੈ। ਪੁਰਾਰ ਪਾਰ ਦਾ ਅੰਤ ਪੈਂਦਾ ਹੀ ਨਹੀਂ ਹੈ। ਇਤਨੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਬੇਅੰਤ ਗੁਣ ਹਨ। ਹਜੂਰ ਨੇ ਮੁਖ ਵਾਕ ਉਚਾਰਿਆ ਹੈ ਗੁਰਬਾਣੀ ਅੰਦਰ, ਹੇ ਮਹਾਰਾਜ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕਉ, ਤੂੰ ਠਾਕੁਰ ਊਚ ਭਗਵਾਨਾ। ਹੇ ਗਰੀਬ ਨਵਾਜ, ਆਪ ਜੀ ਦੇ ਕਿੰਨੇ ਕੁ ਗੁਣ ਅਸੀਂ ਕਥਨ ਕਰ ਸਕਦੇ ਹਾਂ। ਜ਼ਿਹਵਾ ਏਕ ਕਵਨ ਗੁਣ ਕਹੀਐ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਨਹੀ ਲਹੀਐ। ਐਸਾ ਮਹਾਰਾਜ ਆਪ ਜੀ ਦੇ ਸਮਗਰ ਗਰੀਬ ਨਵਾਜ ਸਤਿਗੁਰੂ ਜੀ ਗੁਣੇ ਹੈ। ਕਿਵੇਂ ਕੋਈ ਅੰਤ ਪਾ ਸਕਦਾ ਹੈ, ਨਾਮੁਮਕਿਨ ਹੈ। ਜੇ ਪਰਮੇਸ਼ਰ ਦੇ ਗੁਣ ਨਹੀਂ ਕੋਈ ਪੂਰੀ ਤਰ੍ਹਾਂ ਗਾ ਸਕਦਾ ਤੇ ਪਰਮੇਸ਼ਰ ਸਰੂਪ ਸਤਿਗੁਰੂ ਜੀ ਸਰਗੁਣ ਗਰੀਬ ਨਵਾਜ ਸਤਿਗੁਰਾਂ ਦੇ ਸਰੂਪ ਦੇ ਕਿਵੇਂ ਕੋਈ ਗੁਣ ਗਾ ਸਕਦਾ ਹੈ। ਇਹ ਨਾਮੁਮਕਿਨ ਹੈ। ਇਸ ਲਈ ਹਜੂਰ ਨੇ ਉਚਾਰਨ ਕੀਤਾ, ਅੰਤ ਨਹੀਂ ਕਛ ਪਾਰੈ। ਨਾ ਤਾਂ ਸਾਧ ਸੰਗਤ ਜੀ ਭੂਤ ਭਵਿੱਖਤ ਵਰਤਮਾਨ, ਲੰਘੇ ਹੋਏ ਸਮੇਂ ਵਿੱਚ ਵੀ ਕੋਈ ਸਮਗਰ ਨਹੀਂ ਸੀ ਗੁਣ ਗਾ ਸਕਿਆ। ਔਰ ਇਸੇ ਤਰ੍ਹਾਂ ਵਰਤਮਾਨ ਸਮੇਂ ਦੇ ਵਿੱਚ ਵੀ ਕੋਈ ਕਹੇ ਕਿ ਮੈਂ ਗੁਣ ਗਾ ਲਵਾਂ, ਨਾਮੁਮਕਿਨ ਹੈ। ਭਵਿੱਖਤ ਸਮੇਂ ਦੇ ਵਿੱਚ ਵੀ ਕੋਈ ਮਹਾਰਾਜ ਸੱਚੇ ਪਾਤਸ਼ਾਹੀ ਦੇ ਪੂਰੀ ਤਰ੍ਹਾਂ ਗੁਣ ਨਹੀਂ ਗਾ ਸਕੇਗਾ, ਕਿਉਂਕਿ ਸਤਿਗੁਰਾਂ ਦੇ ਗੁਣਾਂ ਦਾ ਅੰਤ ਪੈਂਦਾ ਹੀ ਨਹੀਂ ਹੈ। ਲੱਖ 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 ਕਈ ਪੂਰੈ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿੰਨੇ ਕੁ ਜੀਵ ਮਹਾਰਾਜ ਸਾਹਿਬ ਜੀ ਦੇ ਗੁਣਾਂ ਨੂੰ ਗਾਉਣ ਦਾ ਯਤਨ ਕਰਦੇ ਹੈ। ਹਜੂਰ ਕਹਿੰਦੇ ਹਨ, ਲੱਖ 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 ਕਈ ਕੋਰੈ। ਲੱਖਾਂ ਹੀ ਸੰਸਾਰ ਦੇ ਅੰਦਰ ਜੀਵ ਪਹਿਲਾਂ ਸਮੇਂ ਦੇ ਵਿੱਚ ਗਾਉਂਦੇ ਰਹੇ ਸਨ, ਉਹਨਾਂ ਤੋਂ ਵੀ ਅੰਤ ਨਹੀਂ ਪਿਆ। ਹੁਣ ਵੀ ਲੱਖਾਂ ਹੀ ਜੀਵ ਗਾਉਂਦੇ ਪਏ ਆ, ਉਹਨਾਂ ਤੋਂ ਵੀ ਅੰਤ ਨਹੀਂ ਪੈਂਦਾ। ਆਉਣ ਵਾਲੇ ਸਮੇਂ ਵਿੱਚ ਵੀ ਲੱਖਾਂ ਕਈ ਕੇ ਕਰੋੜਾਂ ਜੀਵਾਂ ਨੇ ਗੁਣ ਗਾਉਣੇ ਆ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹੀ ਦੇ ਗੁਣਾਂ ਦਾ ਅੰਤ ਨਹੀਂ ਪੈਣ ਵਾਲਾ। ਉਹ ਹੈ ਐਸੋ ਵਿਚਾਰੈ। ਕਿਹੜਾ ਜੀਵ ਹੈ ਜਿਸ ਨੇ ਵਿਚਾਰ ਕੀਤੀ ਹੋਵੇ, ਇਹ ਮਨ ਵਿੱਚ ਦਾਅਵਾ ਕੀਤਾ ਹੋਵੇ ਕਿ ਮੈਂ ਸਤਿਗੁਰਾਂ ਦੇ ਸਮਗਰ ਗੁਣ ਗਾ ਲਏ ਹੈ। ਕੋਈ ਵੀ ਅਜਿਹਾ ਨਹੀਂ ਸੀ, ਨਹੀਂ ਹੈ, ਨਾ ਹੀ ਆਉਣ ਵਾਲੇ ਸਮੇਂ ਵਿੱਚ ਹੋ ਸਕੇਗਾ। ਲੱਖ 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 ਕਈ ਕੋਰੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਸਤਿਯੁਗ ਦੇ ਸਮੇਂ ਦੇ ਵਿੱਚ ਵੀ ਲੱਖਾਂ ਹੀ ਜੀਵਾਂ ਨੇ ਭਾਵੇਂ ਕਿੰਨੀ ਕਿੰਨੀ ਗਿਣਤੀ ਵੀ ਯਤਨ ਕੀਤਾ ਸੀ ਸਮਗਰ ਗੁਣ ਗਾਉਣ ਦਾ, ਪਰ ਨਹੀਂ ਅੰਤ ਪਿਆ ਸੀ। ਫਿਰ ਤ੍ਰੇਤੇ ਵਿੱਚ ਵੀ ਯਤਨ ਕੀਤਾ, ਨਹੀਂ ਪਿਆ। ਦੁਆਪਰ ਵਿੱਚ ਵੀ ਯਤਨ ਕਰਦੇ ਰਹੇ, ਨਾ ਪਾ ਸਕੇ। ਹੁਣ ਵੀ ਕਈ ਕਰਦੇ ਪਏ ਹਨ। ਔਰ ਫਿਰ ਕਈ ਪ੍ਰਕਾਰ ਸਾਧਨਾ ਸਾਧ ਕਰਕੇ ਕੋਈ ਕਿਸੇ ਢੰਗ ਦੇ ਨਾਲ ਯਤਨ ਕਰਦਾ ਹੈ, ਪਰ ਨਹੀਂ ਅੰਤ ਪੈਂਦਾ। ਸਾਧ ਸੰਗਤ ਜੀ, ਜੋ 84 ਸਿੱਧ ਸਨ, ਇਹਨਾਂ ਮੰਡਲੀ ਨੇ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਚਰਚਾ ਕੀਤੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਨਾਲ। ਬਾਰ-ਬਾਰ ਕੋਈ ਕਿਸੇ ਢੰਗ ਦੇ ਨਾਲ ਸਵਾਲ ਕਰਦੇ ਸਨ, ਕਦੇ ਕਿਸੇ ਢੰਗ ਦੇ ਨਾਲ ਸਿੱਧਾਂ ਦੇ ਨਾਲ,
ਪਰ ਨਹੀਂ ਅੰਤ ਪਾ ਸਕੇ। ਆਖਰਕਾਰ ਸਤਿਗੁਰਾਂ ਦੇ ਅੱਗੇ ਗੋਡੇ ਟੇਕਣੇ ਹੀ ਪਏ। ਮਹਾਰਾਜ ਸੱਚੇ ਪਾਤਸ਼ਾਹੀ ਦੇ ਅੱਗੇ ਝੁਕ ਕਰਕੇ ਨਮਸਕਾਰਾਂ ਕਰਨੀਆਂ ਹੀ ਪਈਆਂ ਸਨ। हे ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਬੇਅੰਤ ਗੁਣ ਹਨ। ਅੰਤ ਤਾਂ ਮਹਾਰਾਜ ਸਾਡੇ ਤੋਂ ਪਾਇਆ ਨਹੀਂ ਜਾ ਸਕਦਾ। ਜੋ ਮਨ ਕਰਕੇ ਵੀ ਹੈਰਾਨ ਹੋਣਾ ਕੀਤਾ, ਬਿਸਮ ਬਾਣੀ ਕਰਕੇ ਵੀ ਹੈਰਾਨ ਹੋਏ ਹਾਂ, ਸਰੀਰ ਕਰਕੇ ਵੀ ਮਹਾਰਾਜ ਆਪ ਜੀ ਦੇ ਗੁਣ ਕੌਤਕ ਦੇਖ ਦੇਖ ਕਰਕੇ ਹੈਰਾਨ ਹੋ ਰਹੇ ਹਾਂ। ਐਸਾ ਮਹਾਰਾਜ ਆਪ ਜੀ ਦਾ ਲਾਲ ਸੁੰਦਰ ਸਰੂਪ ਹੈ। ਗੁਲਾਲ ਵਿਸ਼ੇਸ਼ ਕਰਕੇ ਸਰਬੱਗ ਜੀਵਾਂ ਦੇ ਅੰਦਰ ਮਹਾਰਾਜ ਤੁਸੀਂ ਵਰਤਦੇ ਪਏ ਹੋ। ਰੰਗ ਆ ਰਿਹਾ, ਸਭ ਰੰਗਾਂ ਦੇ ਵਿੱਚ ਵੀ ਮਹਾਰਾਜ ਤੁਹਾਡਾ ਹੀ ਸਰੂਪ ਆਇਆ ਹੋਇਆ ਹੈ। ਐਸਾ ਮਹਾਰਾਜ ਹਿਰਦੇ ਦੇ ਲਾਲ ਸੁੰਦਰ ਅਕਾਲ ਪੁਰਖ ਵਾਹਿਗੁਰੂ ਸਰੂਪ ਸਤਿਗੁਰੂ ਜੀ, हे ਮਹਾਰਾਜ ਆਪ ਜੀ ਦਾ ਜੋ ਵਿਸ਼ੇਸ਼ ਕਰਕੇ ਸਰਬੱਗ ਜੀਵਾਂ ਦੇ ਅੰਦਰ ਮਹਾਰਾਜ ਸਰੂਪ ਵਰਤਦਾ ਪਿਆ ਹੈ। ਔਰ ਸਭ ਰੰਗਾਂ ਦੇ ਵਿੱਚ ਰੰਗ ਆ ਰਿਹਾ। ਰੰਗ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਅੰਦਰ ਪ੍ਰੇਮ ਰੂਪੀ ਰੰਗ ਧਾਰਨ ਕੀਤਾ ਹੋਇਆ। ਐਸਾ ਪ੍ਰੇਮ ਦਾ ਰੰਗ ਜਿਨ੍ਹਾਂ ਦੇ ਹਿਰਦੇ ਨੂੰ ਚੜ੍ਹਨਾ ਕੀਤਾ ਆ ਰਿਹਾ, ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਆਪ ਜੀ ਦਾ ਸਦਾ ਹੀ ਨਿਵਾਸ ਰਹਿੰਦਾ ਹੈ। ਨਾਨਕ ਸੰਤਨ ਰਸ ਆਈ ਹੈ। ਪਰ ਹਜੂਰ ਕਹਿੰਦੇ ਹਨ ਕਿ ਐਸਾ ਵਾਹਿਗੁਰੂ ਦਾ ਪ੍ਰੇਮ ਰੂਪੀ ਜੋ ਰਸ ਹੈ, ਇਹ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਿੱਸੇ ਹੀ ਆਇਆ ਹੈ। ਹੋਰ ਆਪਣੇ ਦਾਅਵੇ ਦੇ ਨਾਲ ਜਾਂ ਦੁਨੀਆ ਦੇ ਰਸ ਕਸ ਵਾਲੇ ਪਦਾਰਥਾਂ ਨੂੰ ਛਕ ਕਰਕੇ ਨਹੀਂ ਕੋਈ ਵੀ ਪ੍ਰਾਪਤ ਕਰ ਸਕਦਾ। ਇਸ ਲਈ ਪਾਤਸ਼ਾਹ ਕਹਿੰਦੇ, ਕਹੋ ਨਾਨਕ ਸੰਤਨ ਰਸ ਆਈ ਹੈ। ਪਰਮਾਤਮਾ ਦਾ ਪ੍ਰੇਮ ਰੂਪੀ ਰਸ ਬੰਦਗੀ ਕਰਨ ਵਾਲਿਆਂ ਦੇ ਹਿੱਸੇ ਆਇਆ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਕੋਈ ਉਹਨਾਂ ਬੰਦਗੀ ਕਰਨ ਵਾਲੇ ਸੰਤਾਂ ਮਹਾਂਪੁਰਸ਼ਾਂ ਨੂੰ ਪੁੱਛਣਾ ਕਰੇ ਕਿ हे ਮਹਾਂਪੁਰਸ਼ੋ, ਕਿੰਨਾ ਕੁ ਰਸ ਦਾ ਆਨੰਦ ਹੈ ਵਾਹਿਗੁਰੂ ਦੇ ਪਰਮ ਰਸ ਦਾ, ਤੇ ਹਜੂਰ ਕਹਿੰਦੇ ਹਨ ਕਿ ਜਿਵੇਂ ਗੂੰਗੇ ਮਨੁੱਖ ਨੂੰ ਗੁੜ ਖਵਾ ਕੇ ਸਵਾਦ ਪੁੱਛਿਆ ਜਾਵੇ ਨਾ, ਉਹ ਨਹੀਂ ਦੱਸ ਸਕਦਾ। ਉਹਦੇ ਚਿਹਰੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੜਾ ਖੁਸ਼ ਪ੍ਰਤੀਕ ਹੁੰਦਾ ਹੈ, ਬੜਾ ਖੁਸ਼ ਹੋ ਰਿਹਾ ਹੈ, ਇਹਨੂੰ ਪਦਾਰਥ ਚੰਗਾ ਲੱਗਾ ਹੈ। ਪਰ ਹਜੂਰ ਕਹਿੰਦੇ ਹਨ, ਜਿਉ ਚਾਕ ਗੂੰਗਾ ਮੁਸਕਾਰੈ, ਉਹ ਮੁਸਕਰਾਉਂਦਾ ਜ਼ਰੂਰ ਹੈ ਪਰ ਬੋਲ ਨਹੀਂ ਸਕਦਾ। ਇਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸਾ ਘਣਾ ਆਨੰਦ ਹੈ ਵਾਹਿਗੁਰੂ ਦੇ ਪ੍ਰੇਮ ਰੂਪੀ ਰਸ ਦਾ, ਜਿਨ੍ਹਾਂ ਗੁਰਮੁਖਾਂ ਨੂੰ ਇਹ ਪ੍ਰਾਪਤ ਹੋਇਆ ਉਹ ਕਥਨ ਨਹੀਂ ਕਰਕੇ ਦੱਸ ਸਕਦੇ। ਐਸਾ ਘਣਾ ਆਨੰਦ ਹੈ। ਪਰ ਹਜੂਰ ਕਹਿੰਦੇ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੇ ਹਿੱਸੇ ਆਇਆ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਨਾ ਜਾਣੀ ਸੰਤਨ ਪ੍ਰਭ ਬਿਨ ਆਨ। ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਫਰਮਾਨ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਪਿਆਰੇ ਜੋ ਸਤਿਪੁਰਸ਼ ਹੈ, ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਾਖਸ਼ਾਤ ਕਰਕੇ ਦੇਖਣਾ ਕੀਤਾ ਹੈ। ਇੱਕ ਹੁੰਦਾ ਕਹਿਣਾ ਸਾਧ ਸੰਗਤ ਜੀ, ਇੱਕ ਹੁੰਦਾ ਆਪਣੇ ਜੀਵਨ ਦੇ ਵਿੱਚ ਕਮਾਉਣਾ, ਭਾਵ ਕਰਨੀ ਔਰ ਕਥਨੀ। ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਉਣਾ ਕੀਤਾ ਹੈ, ਕਮਾ ਕਰਕੇ ਪ੍ਰੈਕਟੀਕਲ ਕਰਕੇ ਦੇਖਿਆ ਹੈ, ਐਸੇ ਜੋ ਮਹਾਂਪੁਰਸ਼ ਮਹਾਤਮਾ ਜਾਣੇ ਹੈ, ਹਜੂਰ ਕਹਿੰਦੇ ਉਹ ਪਰਮਾਤਮਾ ਤੋਂ ਬਿਨਾਂ ਕਦੇ ਹੋਰ ਦੂਸਰੇ ਕਿਸੇ ਨੂੰ ਜਾਣਦੇ ਨਹੀਂ ਹਨ। ਹਰ ਇੱਕ ਘਟ ਦੇ ਅੰਦਰ ਵਰਤਦੇ ਹੋਏ, ਹਰ ਘਟ ਰੂਪ ਹੋ ਕਰਕੇ, ਜੀਵਾਂ ਰੂਪ ਹੋ ਕੇ ਕਰਮਾਂ ਨੂੰ ਕਮਾਉਂਦੇ ਹੋਏ, ਜੀਵਾਂ ਦੀ ਪਰਵਰਿਸ਼ ਪਾਲਣਾ ਆਪ ਕਰਦੇ ਹੋਏ, ਐਸੇ ਸਭ ਜੀਵਾਂ ਦੇ ਅੰਦਰ ਸਭ ਕੁਝ ਕਰਨ ਕਰਾਉਣ ਵਾਲੇ ਪਰਮੇਸ਼ਰ ਨੂੰ ਹੀ ਗੁਰਮੁਖ ਪਿਆਰੇ ਸਤਿਪੁਰਸ਼ ਜਾਣਦੇ ਹੈ। ਇਸ ਲਈ ਮਹਾਰਾਜ ਸਾਹਿਬ ਜੀ ਉਚਾਰਨ ਕਰਦੇ ਨੇ, ਨਾ ਜਾਣੀ ਸੰਤਨ ਪ੍ਰਭ ਬਿਨ ਆਨ। ਆਨ ਭਾਵ ਹੋਰ ਕਿਸੇ ਨੂੰ ਨਹੀਂ ਜਾਣਿਆ। ਆਨ ਇੱਕ ਵਾਹਿਗੁਰੂ ਤੋਂ ਬਿਨਾਂ ਸੰਸਾਰ ਦੇ ਜੀਵਾਂ ਦੀ ਪਰਵਰਿਸ਼ ਕਰਨ ਵਾਲੇ ਸ਼੍ਰੋਮਣੀ ਦਾਤੇ ਵਾਹਿਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਜਾਣਦੇ ਹਨ। ਜੇਕਰ ਸੰਸਾਰ ਦੇ ਅੰਦਰ ਕੋਈ ਉੱਚੀ ਜਾਤੀ ਵੀ ਜਨਮਿਆ ਹੋਇਆ, ਉਹਦੇ ਵਿੱਚ ਵੀ ਪਰਮਾਤਮਾ ਨੂੰ ਪਰਿਪੂਰਵਕ ਜਾਣਦੇ ਹਨ। ਨੀਚ ਨੀਵੀਂ ਜਾਤੀ ਵਿੱਚ ਕਿਸੇ ਗਰੀਬ ਦਾ ਜਨਮ ਹੋਇਆ, ਉਹਦੇ ਅੰਦਰ ਵੀ ਸਮਾਨ ਵਾਹਿਗੁਰੂ ਦੇ ਸਰੂਪ ਨੂੰ ਦੇਖਦੇ ਹੈ। ਅਥਵਾ ਹਜੂਰ ਕਹਿੰਦੇ ਹਨ, ਊਚ ਨੀਚ ਸਭ ਪੇਖ ਸਮਾਨੋ।
ਉਹ ਜਿਹੜੇ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਜੋ ਉੱਚੇ ਚਿਦਾਕਾਸ਼ ਉਡਾਰੀਆਂ ਮਾਰਨ ਵਾਲੇ ਜਿਹੜੇ ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ, ਉਹਨਾਂ ਦੇ ਅੰਦਰ ਵੀ ਪ੍ਰਮਾਤਮਾ ਦਾ ਸਰੂਪ ਦੇਖਦੇ ਹੈ। ਔਰ ਨੀਰ ਜਿਹੜੇ ਨਿਮਰਤਾਵਾਨ ਹੋ ਕਰਕੇ ਗੁਰਮੁਖ ਪਿਆਰੇ ਰਹਿੰਦੇ, ਉਹਨਾਂ ਵਿੱਚ ਵੀ ਪ੍ਰਮਾਤਮਾ ਦੀ ਜੋਤ ਹੀ ਸਮਾਨ ਦੇਖਦੇ ਹਨ। ਉਹ ਜਿਹੜੇ ਉੱਚੇ ਆਕਾਸ਼ ਦੇ ਵਿੱਚ ਉੱਡਣ ਵਾਲੇ ਪੰਛੀ ਹੈ, ਉਹਨਾਂ ਵਿੱਚ ਵੀ ਪ੍ਰਮਾਤਮਾ ਦੀ ਸਮਾਨ ਜੋਤ ਦੇਖਦੇ ਹੈ। ਨੀਚ ਮਾਰ ਤੇ ਪਤਾਲ ਲੋਕ ਦੇ ਵਿੱਚ ਰਹਿਣ ਵਾਲੇ ਜਿਹੜੇ ਜੀਵ ਹਨ, ਔਰ ਇਸੇ ਤਰ੍ਹਾਂ ਪਸ਼ੂ ਪਰਿੰਦੇ ਹੈ, ਜਿੰਨੀਆਂ ਵੀ ਜਾਤੀਆਂ ਵਾਹਿਗੁਰੂ ਜੀ ਦੀਆਂ ਪੈਦਾ ਕੀਤੀਆਂ ਨੇ, ਸਭਨਾਂ ਦੇ ਅੰਦਰ ਪ੍ਰਮਾਤਮਾ ਨੂੰ ਸਮਾਨ ਸਮਦ੍ਰਿਸ਼ਟੀ ਦੇ ਨਾਲ ਦੇਖਦੇ ਹਨ। ਔਰ ਹਜੂਰ ਕਹਿੰਦੇ ਆਪਣੇ ਮੁਖ ਤੋਂ ਬਕ ਨੂੰ ਬਕ ਕਰਕੇ, ਭਾਵ ਆਪਣੀ ਮੁਖ ਦੁਆਰਾ ਵਾਹਿਗੁਰੂ ਦੇ ਗੁਣ ਗਾਉਂਦੇ ਹੈ। ਮਨ ਮਾਨ, ਕਿਉਂਕਿ ਉਹਨਾਂ ਦਾ ਮਨ ਮੰਨਿਆ ਹੋਇਆ ਹੈ। ਮਨ ਕਰਕੇ ਉਹਨਾਂ ਨੇ ਵਾਹਿਗੁਰੂ ਦੇ ਸਰੂਪ ਨੂੰ ਮੰਨਿਆ। ਇਕੱਲਾ ਤਨ ਕਰਕੇ ਬੋਲ ਕੇ ਨਹੀਂ ਦੱਸਦੇ ਕਿ ਪ੍ਰਮਾਤਮਾ ਸਭ ਜੀਵਾਂ ਦੇ ਅੰਦਰ ਹੈ। ਜਿਵੇਂ ਅਸੀਂ ਬੋਲ ਦਿੰਦੇ ਹਾਂ ਕਿ ਹਾਂ ਜੀ ਰੱਬ ਦੀ ਜੋਤ ਹੀ ਸਭ ਦੇ ਅੰਦਰ ਵਰਤਦੀ ਹੈ, ਪਰ ਸਾਧ ਸੰਗਤ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਕਮਾਇਆ ਹੈ, ਉਹ ਮਨ ਕਰਕੇ ਮੰਨਦੇ ਹੈ। ਤਨ ਕਰਕੇ ਤਾਂ ਕਹਿਣਾ ਬੜੀ ਸੌਖੀ ਗੱਲ ਹੈ, ਰਸਨਾ ਤੋਂ ਬੋਲ ਕਰਕੇ ਆਖ ਦੇਣਾ, ਪਰ ਮਨ ਕਰਕੇ ਮੰਨਣਾ ਇਹ ਬਹੁਤ ਕਠਿਨ ਹੈ। ਇਸ ਲਈ ਹਜੂਰ ਕਹਿੰਦੇ ਹਨ, ਮੁਖ ਬਕਨੋ ਮਨ ਮਾਨ। ਜਿਨ੍ਹਾਂ ਨੇ ਮਨ ਕਰਕੇ ਮੰਨਿਆ ਹੈ, ਪਰ ਆਪ ਮੁਹਾਰੇ ਹੋ ਕਰਕੇ ਆਖਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਭ ਅੰਦਰ ਪਰਮਾਤਮਾ ਹੈ, ਪਰਮਾਤਮਾ ਹੈ, ਵਾਹਿਗੁਰੂ ਤੋਂ ਬਿਨਾਂ ਕੋਈ ਦੂਸਰਾ ਹੋਰ ਨਹੀਂ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਘਟ ਘਟ ਪੂਰ ਰਹੇ ਸੁਖ ਸਾਗਰ। ਅਕਾਲ ਪੁਰਖ ਵਾਹਿਗੁਰੂ ਜੋ ਸੁਖਾਂ ਦਾ ਸਾਗਰ ਹੈ, ਸਭ ਘਾਟਾਂ ਘਾਟਾਂ ਦੇ ਅੰਦਰ ਪਰਿਪੂਰਵਕ ਹੋ ਰਿਹਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਭ ਘਾਟਾਂ ਦੇ ਅੰਦਰ, ਸਭ ਚਾਰ ਖਾਣੀਆਂ ਵਿੱਚ ਪੈਦਾ ਕੀਤੇ ਹੋਏ ਘਾਟਾਂ ਘਾਟਾਂ ਛੋਟੇ ਵੱਡੇ ਜੀਵਾਂ ਦੇ ਅੰਦਰ ਵਰਤ ਰਿਹਾ ਹੈ। ਭੰਜਨ ਮੇਰੇ ਪ੍ਰਾਨ, ਐਸਾ ਉਹ ਪਰਮਾਤਮਾ ਹੈ, ਸਭ ਭੈ ਡਰਾਂ ਨੂੰ ਭੰਜਨ ਵਾਲਾ, ਨਾਸ਼ ਕਰਨ ਵਾਲਾ, ਔਰ ਸਾਡੇ ਪ੍ਰਾਣਾਂ ਦਾ ਸਾਖੀ ਉਹ ਵਾਹਿਗੁਰੂ ਪਰਮੇਸ਼ਰ ਹੈ। ਹਜੂਰ ਕਹਿੰਦੇ ਹਨ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਦਾ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਹ ਤੋਂ ਭਰਮ ਨੇ ਨਸ ਜਾਣਾ ਕੀਤਾ, ਭਰਮ ਭੱਜ ਗਿਆ ਹੈ। ਕਿਉਂਕਿ ਅਗਿਆਨਤਾ ਕਰਕੇ ਹੀ ਭਰਮ ਪੈਂਦਾ ਹੈ। ਜਿੰਨੀ ਦੇਰ ਤੱਕ ਅੰਦਰ ਅਗਿਆਨਤਾ ਹੈ, ਉਨੀ ਦੇਰ ਤੱਕ ਭਰਮ ਪਿਆ ਹੁੰਦਾ ਹੈ। ਤੇ ਭਰਮ ਦੇ ਬਾਬਤ ਹਜੂਰ ਨੇ ਭਗਤ ਰਸਨਾ ਦੁਆਰਾ ਗੁਰਬਾਣੀ ਅੰਦਰ ਉਚਾਰਨ ਕੀਤਾ। ਕਹਿੰਦੇ ਹਨ, ਮਾਧਵੇ ਕਿਆ ਕਹੀਐ ਭਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਇਹ ਮਹਾਰਾਜ ਕੀ ਕਹਿ ਸਕਦੇ ਹਾਂ, ਭਰਮ ਦੇ ਵਿੱਚ ਪਾਏ ਹੋਏ ਜੋ ਕੁਝ ਅਸੀਂ ਸੱਚ ਮੰਨੀ ਬੈਠੇ ਹਾਂ, ਉਹ ਹੈ ਨਹੀਂ। ਜੋ ਸੱਚ ਹੈ ਉਹ ਸਾਡੇ ਮੰਨਣ ਵਿੱਚ ਨਹੀਂ ਆਉਂਦਾ। ਇਹੋ ਹੀ ਅਸਲ ਦੇ ਵਿੱਚ ਭਰਮ ਹੈ। ਭਰਮ ਕਿਸ ਕਰਕੇ ਪੈਂਦਾ? ਅਗਿਆਨ ਕਰਕੇ। ਹਜੂਰ ਕਹਿੰਦੇ, ਜਿੱਥੇ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਉੱਥੇ ਭਰਮ ਨਸ ਜਾਂਦਾ ਹੈ। ਕਿਵੇਂ ਭਰਮ ਨੇ ਨਸਣਾ ਕੀਤਾ, ਕਿਵੇਂ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਇਆ, ਜੋ ਮਹਾਰਾਜ ਸੱਚੇ ਪਾਤਸ਼ਾਹੀ ਨੇ ਸਾਨੂੰ ਸਾਧ ਸੰਗਤ ਜੀ ਨਾਮ ਰੂਪੀ ਦੀਖਿਆ ਦਾਨ ਦਾ ਮੰਤਰ ਦੇਣਾ ਕੀਤਾ ਹੈ। ਹਜੂਰ ਕਹਿੰਦੇ ਹਨ, ਮੰਤਰ ਦਿਓ ਗੁਰ ਕਾਨ। ਵਿਸ਼ੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਨੇ ਸਾਨੂੰ ਨਾਮ ਮੰਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਐਸਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਦਾ ਜੋ ਸੱਚਾ ਨਾਮ ਹੈ, ਸਭ ਯੁੱਗਾਂ ਯੁੱਗਾਂ ਦੇ ਵਿੱਚ ਅਟੱਲ ਰਹਿਣ ਵਾਲਾ ਸਤਿਗੁਰੂ ਜੀ ਦਾ ਨਾਮ ਹੈ। ਸਾਧ ਸੰਗਤ ਜੀ, ਇੱਥੇ ਕਾਨ ਜੋ ਸੰਸਾਰ ਦੇ ਅੰਦਰ ਕੋਈ ਲੋਕ ਅਜਿਹਾ ਵੀ ਇਹਦਾ ਅਰਥ ਕਰਕੇ ਕਹਿੰਦੇ ਹਨ ਜੀ, ਸਤਿਗੁਰੂ ਜੀ ਨੇ ਨਾਮ ਦਾ ਮੰਤਰ ਜਿਹੜਾ ਕੰਨ ਦੇ ਵਿੱਚ ਮੰਤਰ ਦੇਣਾ ਕੀਤਾ ਹੈ। ਇਸ ਕਰਕੇ ਅਸੀਂ ਕੰਨਾਂ ਵਿੱਚ ਮੰਤਰ ਲੈ ਕੇ ਤੇ ਉਹਦਾ ਜਾਪ ਕਰਦੇ ਹਾਂ। ਸਾਧ ਸੰਗਤ ਜੀ, ਅਜਿਹਾ ਇਹਦਾ ਤੋੜ ਮਰੋੜ ਕਰਕੇ, ਪੰਕਤੀ ਦਾ ਅਰਥ ਕਰਕੇ, ਸਾਧ ਸੰਗਤ ਗਲਤ ਅਰਥ ਕਰਕੇ ਇਹਦਾ ਨਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਕਿਉਂਕਿ ਅੱਜ ਕੱਲ੍ਹ ਬਹੁਤਾਰ ਦੇ ਵਿੱਚ ਜੋ ਭੇਖਧਾਰੀ ਗੁਰੂ ਬਣੇ ਹੋਏ ਹੈ, ਉਹ ਕੰਨਾਂ ਵਿੱਚ ਵੀ ਮੰਤਰ ਦਿੰਦੇ ਹੈ। ਕੋਈ ਕੁੜੀਆਂ ਵਿੱਚ ਬੰਨ੍ਹ ਕੇ, ਕੋਈ ਲਿਖ ਕਰਕੇ ਦੇ ਦਿੰਦਾ, ਕੋਈ ਪਾਣੀ ਵਿੱਚ ਫੂਕਾ ਮਾਰ ਕੇ, ਕੋਈ ਸਵਾਹ ਬੰਨ੍ਹ ਕੇ ਦੇ ਦਿੰਦਾ। ਪਰ ਸਾਧ ਸੰਗਤ, ਸਾਨੂੰ ਇਹ ਦੇਖਣਾ ਵਿਚਾਰਨਾ ਚਾਹੀਦਾ ਹੈ ਕਿ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕੰਨਾਂ ਵਿੱਚ ਮੰਤਰ ਦਿੱਤੇ ਸੀ,
ਜਾਂ ਪੁੜੀਆਂ ਵਿੱਚ ਸਵਾਹ ਪਾ ਕੇ ਜਾਂ ਪਾਣੀ ਵਿੱਚ ਫੂਕਾਂ ਮਾਰ ਕੇ ਦਿੱਤੀਆਂ ਸਨ, ਨਹੀਂ। ਪ੍ਰਤੱਖ ਮਹਾਰਾਜ ਸੱਚੇ ਪਾਤਸ਼ਾਹੀ ਦੀ ਹਜ਼ੂਰੀ ਅੰਦਰ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦੀ ਹਜ਼ੂਰੀ ਵਿੱਚ ਪੰਜਾਂ ਪਿਆਰਿਆਂ ਨੇ ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ ਕੀਤਾ ਹੈ। 5 ਬਾਣੀਆਂ ਜੋ ਨਿਤਨੇਮ ਗੁਰਬਾਣੀ ਦੀ ਅਸੀਂ ਜਾਪ ਕਰਦੇ ਹਾਂ, ਪੰਜਾਂ ਬਾਣੀਆਂ ਦਾ ਜਾਪ ਕੀਤਾ ਹੈ। ਫਿਰ ਖੰਡੇ ਦੇ ਨਾਲ ਸਾਧ ਸੰਗਤ ਜੀ ਬਾਟੇ ਵਿੱਚ ਜਲ ਪਾ ਕੇ ਪਤਾਸੇ ਪਾ ਕਰਕੇ ਆ ਕਰਖਣ ਸ਼ਕਤੀ ਦੇ ਦੁਆਰਾ ਸਾਧ ਸੰਗਤ ਜੀ ਖੰਡੇ ਕੀ ਪਾਹਲ ਤਿਆਰ ਕਰਨਾ ਕੀਤੀ ਹੈ। ਔਰ ਫਿਰ ਮੂਲ ਮੰਤਰ ਤੇ ਗੁਰ ਮੰਤਰ ਦ੍ਰਿੜ ਪ੍ਰਤੱਖ ਉੱਚੀ ਆਵਾਜ਼ ਦੇ ਵਿੱਚ ਦ੍ਰਿੜ ਕਰਾਉਂਦੇ ਹੈ। ਅੱਜ ਵੀ ਉਹ ਹੀ ਗੁਰੂ ਘਰ ਦੀ ਮਰਜ਼ਾਦਾ ਹੈ, ਪਰ ਕੁਝ ਭੇਖ ਧਾਰੇ ਐਸੇ ਗੁਰਬਾਣੀ ਦਾ ਸਾਧ ਸੰਗਤ ਇੱਦਾਂ ਦੀ ਪੰਕਤੀ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਗਲਤ ਅਰਥ ਕਰਕੇ ਕਹਿੰਦੇ ਹਨ ਕਿ ਗੁਰ ਮੰਤਰ ਦਿਓ ਗੁਰ ਕਾਨ, ਕਿ ਸਾਨੂੰ ਤਾਂ ਸਾਡੇ ਗੁਰੂ ਨੇ ਕੰਨ ਦੇ ਵਿੱਚ ਮੰਤਰ ਦਿੱਤਾ ਹੈ। ਕੰਨਾ ਮਨਾ ਕੁਰੜ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ, ਇੱਦਾਂ ਕਰਕੇ ਆਖਣਾ। ਜੇ ਕਿਸੇ ਨੂੰ ਮੰਤਰ ਦੱਸ ਦਿੱਤਾ ਤੇ ਮੰਤਰ ਦਾ ਪ੍ਰਤਾਪ ਘਟ ਜਾਵੇਗਾ। ਪਰ ਸਾਧ ਸੰਗਤ ਸਾਨੂੰ ਸੋਚ ਸਮਝ ਕੇ ਵਿਚਾਰ ਕਰਕੇ ਚੱਲਣਾ ਚਾਹੀਦਾ ਹੈ। ਜੇ ਸਾਡੇ ਪੁਰਖਿਆਂ ਨੇ ਅਜਿਹਾ ਕੀਤਾ ਹੋਵੇ ਤਾਂ ਅਸੀਂ ਇੱਦਾਂ ਕਰਦੇ ਸ਼ੋਭਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹੀ ਨੂੰ ਆਪਣਾ ਪਿਤਾ ਮੰਨਦੇ ਹਾਂ, ਗੁਰੂ ਕਲਗੀਧਰ ਪਿਤਾ ਆਖਦੇ ਹਾਂ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਰੀਬ ਨਵਾਜ ਸਤਿਗੁਰਾਂ ਨੇ ਖਾਲਸੇ ਦੀ ਸਿਰਜਣਾ ਆਪਣੇ ਹੱਥੀਂ ਕੀਤੀ ਹੈ। ਸਾਧ ਸੰਗਤ ਜੀ ਸਾਡੇ ਸਤਿਗੁਰੂ ਜੀ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਅਜਿਹਾ ਨਹੀਂ ਕਰਦੇ ਤੇ ਸਾਨੂੰ ਫਿਰ ਕੀ ਲੋੜ ਹੈ ਅਜਿਹਾ ਕਰਨ ਦੀ। ਫਿਰ ਸਾਨੂੰ ਵਹਿਮਾਂ ਭਰਮਾਂ ਵਿੱਚ ਪੈ ਕੇ ਸੰਸਾਰ ਦੇ ਲੋਕਾਂ ਦੇ ਮਗਰ ਲੱਗ ਕਰਕੇ ਮਨ ਮੱਤਾਂ ਕਰ ਕਰਕੇ ਕਿਉਂ ਕੰਨਾਂ ਵਿੱਚ ਮੰਤਰ ਲੈਣ ਦੀ ਲੋੜ ਪੈ ਗਈ ਹੈ। ਇਸ ਲਈ ਸਾਨੂੰ ਵਿਚਾਰ ਕੇ ਚੱਲਣਾ ਚਾਹੀਦਾ ਹੈ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਗਰੀਬ ਨਵਾਜ ਸਤਿਗੁਰਾਂ ਨੇ ਜੋ ਨਾਮ ਮੰਤਰ ਦੀ ਦਾਤ ਬਖਸ਼ਿਸ਼ ਕਰਨਾ ਕੀਤੀ ਹੈ, ਉਸ ਨਾਮ ਮੰਤਰ ਦੇ ਕਰਕੇ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋਣਾ ਕੀਤਾ ਹੈ। ਔਰ ਜਿਸ ਕਰਕੇ ਅਗਿਆਨਤਾ ਨੇ ਚਲੇ ਜਾਣਾ ਕੀਤਾ, ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ, ਫਿਰ ਭਰਮ ਵੀ ਆਪ ਹੀ ਭੱਜ ਗਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਸ਼ੇਸ਼ ਕਰਕੇ ਸਾਡੀ ਕਰਤੱਗਿਆ ਕੀਤੀ ਹੈ, ਵਿਸ਼ੇਸ਼ ਕਰਕੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਪ੍ਰਮਾਤਮਾ ਨੇ। ਅੰਤਰਜਾਮੀ ਗਿਆਨ ਜੋ ਗਿਆਨ ਸਰੂਪ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਅੰਤਰਜਾਮੀ ਗਿਆਨ ਔਰ ਐਸੇ ਗਿਆਤਾ ਹਨ ਜਿਨ੍ਹਾਂ ਦੇ ਕੋਲ ਹਰ ਪ੍ਰਕਾਰ ਹਰ ਇੱਕ ਜੀਵ ਦੇ ਅੰਦਰ ਦੀ ਜਾਣਨ ਦੀ ਸਮਰੱਥਾ ਹੈ। ਐਸੇ ਅੰਤਰਜਾਮੀ ਮਹਾਰਾਜ ਜੀ ਹਨ। ਬਿਨ ਵਗਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ। हे ਮਹਾਰਾਜ ਸੱਚੇ ਪਾਤਸ਼ਾਹ ਜੀ ਬਿਨਾਂ ਬੋਲਣ ਤੋਂ ਬਿਨਾਂ ਕਹਿਣੇ ਤੋਂ ਆਪ ਜੀ ਅੰਦਰ ਦੀ ਜਾਣਦੇ ਹੋ। ਹਰ ਇੱਕ ਹਰਕਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਪਹਿਚਾਣਦੇ ਹੈ। ਭਲਿਆਂ ਦੀ ਬੁਰਿਆਂ ਦੀ ਪੀੜਾਂ ਨੂੰ ਪਹਿਚਾਨਣ ਵਾਲੇ ਹਨ। हे ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ। 8 ਪਹਿਰ ਆਪ ਜੀ ਦਾ ਹੀ ਜਸ ਗਾਉਂਦੇ ਰਹੀਏ। ਸਵਾਸ ਸਵਾਸ ਮਹਾਰਾਜ ਤੁਹਾਡਾ ਹੀ ਜਸ ਸਾਡੀ ਰਸਨਾ ਤੂੰ ਗਾਵੇ। ਇਹ ਮਹਾਰਾਜ ਮੰਗਣ ਵਾਸਤੇ ਦਾਨ ਆਪ ਜੀ ਦੀ ਸ਼ਰਨ ਧਾਰਨ ਕੀਤੀ ਹੈ। ਮੰਗਨ ਕਉ ਹਰ ਦਾਨ, ਸਭ ਤੋਂ ਸ਼੍ਰੋਮਣੀ ਦਾਨ ਇਹੋ ਹੀ ਵੈ। ਇਸ ਲਈ ਇਹ ਗਰੀਬ ਨਵਾਜ ਸਤਿਗੁਰੂ ਜੀ ਤੁਹਾਡੇ ਚਰਨਾਂ ਵਿੱਚ ਮਹਾਰਾਜ ਬੇਨਤੀ ਕਰਦੇ ਹਾਂ 8 ਪਹਿਰ ਆਪ ਜੀ ਦਾ ਹੀ ਜਸ ਗਾਉਣਾ ਕਰੀਏ। ਕਾਲੜਾ ਮਹੱਲਾ ਪੰਜਵਾ ਕਹਿਨ ਕਹਾਵਨ ਕਉ ਕਈ ਕੀਤੈ। ਸਾਧ ਸੰਗਤ ਜੀ ਜਗਤ ਦੇ ਅੰਦਰ ਕਹਿਣ ਅਤੇ ਕਹਾਉਣ ਵਾਲੇ ਆਪਣੇ ਆਪ ਨੂੰ ਜਿਹੜੇ ਭੇਖਤਾਰੀ ਗੁਰੂ ਬਣੇ ਹੋਏ ਹੈ, ਹਜੂਰ ਕਹਿੰਦੇ ਹਨ ਕੀਤੈ, ਪਤਾ ਨਹੀਂ ਕਿੰਨੀ ਕੁ ਉਹਨਾਂ ਦੀ ਗਿਣਤੀ ਹੈ। ਬਹੁਤ ਸਾਰੇ ਸੰਸਾਰ ਦੇ ਅੰਦਰ ਤਮਾਮ ਬਣੇ ਹੋਏ ਹੈ। ਕਹਿਨ ਕਹਾਵਨ ਕਉ ਕਈ ਕੀਤੈ, ਕਈ ਕਿੰਨੀ ਕੀਤੈ, ਕਈ ਪ੍ਰਕਾਰ ਦੇ ਭੇਖ ਧਾਰਨ ਕੀਤੇ ਹੋਏ ਹੈ। ਕਈ ਪ੍ਰਕਾਰ ਦਾ ਉਹਨਾਂ ਦਾ ਉਪਦੇਸ਼ ਹੈ। ਕਈ ਪ੍ਰਕਾਰ ਦੇ ਉਹਨਾਂ ਦੇ ਮੰਤਰ ਹੈ। ਇਵੇਂ ਤਰ੍ਹਾਂ ਕਰਕੇ ਸੰਸਾਰ ਦੇ ਅੰਦਰ ਕਹਿਣ ਆਪਣੇ ਆਪ ਨੂੰ ਗੁਰੂ ਮੰਨੀ ਬੈਠੇ ਕਹਿੰਦੇ ਹੈ। ਔਰ ਕਹਾਵਨ ਆਪਣੇ ਚੇਲੇ ਚਾਲੜਿਆਂ ਨੂੰ ਸੀਤ ਪ੍ਰਸਾਰ ਦੇ ਕਰਕੇ ਜਾਂ ਫਿਰ ਕੁਝ ਪੈਸੇ ਧਨ ਪਦਾਰਥ ਦੇ ਕਰਕੇ ਅਖਵਾਉਂਦੇ ਹਨ ਕਿ ਇਹ ਸਾਡੇ ਗੁਰੂ ਹਨ, ਇਹ ਸਾਡੇ ਪੀਰ ਹਨ। ਇਹਨਾਂ ਵਰਗਾ ਕੋਈ ਸ਼ਕਤੀ ਵਾਲਾ ਕੋਈ ਕਰਾਮਾਤੀ ਗੁਰੂ ਨਹੀਂ ਹੈ।
ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸੇ ਭਾਵੇਂ ਬੇਅੰਤ ਸੰਸਾਰ ਦੇ ਅੰਦਰ ਹਨ। ਜਿਵੇਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜੀ ਕਿੰਨੇ ਕਿੰਨੇ ਗੁਰੂ ਬਣ ਕਰਕੇ ਬੈਠੇ ਹੋਏ ਸਨ। ਅੱਗੇ ਅੱਗੇ ਉਹਨਾਂ ਨੂੰ ਕਿੰਨੇ ਕਿੰਨੇ ਪੈਸੇ ਰਿਸ਼ਵਤ ਦੇ ਕਰਕੇ ਰੱਖਿਆ ਹੋਇਆ ਸੀ। ਆਪੋ ਆਪਣੀਆਂ ਮੰਜੀਆਂ ਲਾ ਕਰਕੇ ਬੈਠ ਗਏ ਸਨ। ਜਿਹੜਾ ਕੋਈ ਸੀ ਹਰ ਕੋਈ ਕਹਿੰਦਾ ਸੀ ਨਹੀਂ ਸਾਡੇ ਗੁਰੂ ਦਾ ਪ੍ਰਤਾਪ ਜ਼ਿਆਦਾ ਹੈ, ਸਾਡੇ ਗੁਰੂ ਦਾ ਪ੍ਰਤਾਪ ਜ਼ਿਆਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਪਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜੈਸਾ ਕੋਈ ਗੁਰੂ ਨਾ ਉਹਨਾਂ ਵਿੱਚੋਂ ਨਿਕਲ ਸਕਿਆ, ਕੋਈ ਵੀ ਨਾ ਹੋਇਆ। ਭਾਵੇਂ ਤਰ੍ਹਾਂ ਤਰ੍ਹਾਂ ਦੇ ਬੜੇ ਮਹਿੰਗੇ ਮਹਿੰਗੇ ਮੁੱਲ ਵਾਲੇ ਮਖਮਲਾਂ ਵਾਲੇ ਕੱਪੜੇ ਵੀ ਆਪਣੇ ਪੋਸ਼ਾਕਾਂ ਚੰਗੀਆਂ ਚੰਗੀਆਂ ਭਾਰੀ ਮੁੱਲ ਵਾਲੀਆਂ ਵੀ ਧਾਰਨ ਕਰਕੇ ਬੈਠੇ ਸਨ ਔਰ ਆਪ ਹੀ ਆਪਣੇ ਸੀਸ ਤੇ ਚੌਰ ਵੀ ਕਰਵਾਉਂਦੇ ਸਨ। ਧੀਰਮਲ ਵਰਗੇ ਹੋਰ ਵੀ ਕਿੰਨੇ ਕਿੰਨੇ ਗੁਰੂ ਬਣ ਕਰਕੇ ਬੈਠੇ ਸਨ, ਪਰ ਸਤਿਗੁਰੂ ਜੀ ਜੈਸਾ ਕੋਈ ਵੀ ਉਹਨਾਂ ਵਿੱਚੋਂ ਨਾ ਨਿਕਲਿਆ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਕਹਿਨ ਕਹਾਵਨ ਕਉ ਕਈ ਕੇਤੈ। ਐਸੇ ਕਹਿਣ ਅਤੇ ਅਖਵਾਉਣ ਵਾਲੇ ਆਪਣੇ ਆਪ ਹੀ ਆਪਣੀ ਪੂਜਾ ਕਰਾਉਣ ਵਾਲੇ ਕਈ ਕਈ ਭੇਖ ਧਾਰੀ ਸੰਸਾਰ ਵਿੱਚ ਹਨ। ਹਜੂਰ ਕਹਿੰਦੇ ਹਨ ਕਿ ਪ੍ਰਮਾਤਮਾ ਦਾ ਜੋ ਸੱਚਾ ਜਨ ਹੈ, ਵਾਹਿਗੁਰੂ ਦਾ ਸੱਚਾ ਦਾਸ ਹੈ, ਕੋਈ ਬਿਰਲਾ ਹੀ ਜਾਣਨਾ ਕਰੋ। ਜਿਸ ਨੇ ਪ੍ਰਮਾਤਮਾ ਦੇ ਸਿਧਾਂਤ ਰੂਪੀ ਤੱਤ ਨੂੰ, ਵਾਹਿਗੁਰੂ ਦੇ ਬ੍ਰਹਮ ਸਦ ਚੇਤਨ ਆਨੰਦ ਰੂਪੀ ਤੱਤ ਨੂੰ ਬੇਤੈ ਜਾਣਨਾ ਕੀਤਾ ਹੈ। ਬੇਤੈ ਉਸ ਵਾਹਿਗੁਰੂ ਦੇ ਸਰੂਪ ਦਾ ਬੇਤੈ ਗਿਆਨ ਪ੍ਰਾਪਤ ਕਰਨਾ ਕੀਤਾ ਹੈ। ਐਸਾ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਜਾਣਨਾ ਕਰੋ। ਹਜੂਰ ਕਹਿੰਦੇ ਹਨ ਹੈਨ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਹੋਰ ਸੰਸਾਰ ਦੇ ਅੰਦਰ ਜਿਹੜੇ ਅਧੂਰੂ ਡੰਮ ਗੁਰੂ ਬੈਠੇ ਆ ਉਹਨਾਂ ਦੀ ਤਾਂ ਬਹੁਤ ਗਿਣਤੀ ਹੈ, ਪਰ ਪੂਰਾ ਸਤਿਗੁਰੂ ਸਾਧ ਸੰਗਤ ਜੀ ਸਭ ਥਾਵਾਂ ਤੇ ਸੰਸਾਰ ਦੇ ਅੰਦਰ ਅਧੂਰੇ ਗੁਰੂਆਂ ਦੇ ਵਾਂਗ ਆਪਣੀ ਪੂਜਾ ਨਹੀਂ ਕਰਾਉਂਦਾ। ਪੂਰੇ ਸਤਿਗੁਰਾਂ ਨੇ ਅਕਾਲ ਦੇ ਲੜ ਸਾਨੂੰ ਲਗਾਇਆ ਹੈ। ਅਕਾਲ ਦੀ ਹੀ ਪੂਜਾ ਕਰਨ ਵਾਸਤੇ ਸਤਿਗੁਰਾਂ ਨੇ ਸਾਨੂੰ ਜੋੜਿਆ ਹੈ। ਹਜੂਰ ਕਹਿੰਦੇ ਹਨ ਪ੍ਰਮਾਤਮਾ ਦਾ ਸਰੂਪ ਰੂਪੀ ਜੋ ਤਤ ਸਿਧਾਂਤ ਹੈ, ਉਹਦੇ ਨਾਲ ਜੋਗ ਜੁੜਨ ਦੀ ਜਿਹੜੀ ਸਾਧ ਸੰਗਤ ਜੀ ਬਿਰਤੀ ਹੈ ਨਾ, ਜੁੜਨ ਦੀ ਜਿਹੜੀ ਜੁਗਤੀ ਹੈ, ਬਿਰਤੀ ਹੈ, ਉਸ ਪ੍ਰਮਾਤਮਾ ਦੇ ਨਾਲ ਜੁੜਨ ਦੀ ਜਿਹੜੀ ਗਿਆਤ ਨੂੰ ਪ੍ਰਾਪਤ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਐਸਾ ਕੋਈ ਵਿਰਲਾ ਹੀ ਸੇਵਕ ਸੰਸਾਰ ਅੰਦਰ ਜਾਣਨਾ ਕਰੋ। ਵਿਸਰਾਮ ਦੇ ਕੇ ਹਜੂਰ ਫਰਮਾਨ ਕਰਦੇ ਹਨ ਸਭ ਸੁਖ ਹੀ ਹੈ ਰੇ। ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਐਸੇ ਵਾਹਿਗੁਰੂ ਦੇ ਸੱਚੇ ਸੇਵਕ ਜਨਾਂ ਨੇ ਪਰਮਾਤਮਾ ਦੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਕਰ ਲਈ ਹੈ। ਹਜੂਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਨਾਹੀ, ਕਿਸੇ ਪ੍ਰਕਾਰ ਦਾ ਕੋਈ ਦੁੱਖ ਨਹੀਂ ਹੈ, ਸਭ ਸੁਖ ਹੀ ਹੈ ਰੇ। ਹੇ ਪ੍ਰਾਣਾ ਤਾਰੇ ਜੀਵ ਸਾਰੇ ਪਾਸੇ ਉਹਨਾਂ ਨੂੰ ਸੁਖ ਹੀ ਸੁਖ ਹਨ। ਤਨ ਕਰਕੇ ਵੀ ਮਨ ਕਰਕੇ ਵੀ ਉਹਨਾਂ ਨੂੰ ਪਰਮ ਸੁਖ ਹਨ। ਕਿਉਂਕਿ ਇੱਕ ਅਕਾਲ ਪੁਰਖ ਵਾਹਿਗੁਰੂ ਜੋ ਪ੍ਰਮਾਤਮਾ ਦਾ ਸਰੂਪ ਹੈ ਔਰ ਇੱਕ ਵਾਹਿਗੁਰੂ ਦਾ ਸਰੂਪ ਜੋ ਸਭ ਜੀਵਾਂ ਦੇ ਅੰਦਰ ਵਰਤ ਰਿਹਾ ਹੈ, ਉਸ ਇੱਕ ਵਾਹਿਗੁਰੂ ਨੂੰ ਮਨ ਬਾਣੀ ਕਰਕੇ ਨੇਤੈ ਜਾਣਨਾ ਕੀਤਾ ਹੈ। ਨੇਤੈ ਨੇਤਰਾਂ ਦੇ ਨਾਲ ਪ੍ਰਤੱਖ ਵੀ ਦੇਖਿਆ ਹੈ। ਐਸਾ ਵਾਹਿਗੁਰੂ ਦਾ ਸਰੂਪ ਹੈ। ਇਸ ਲਈ ਹਜੂਰ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਦੁੱਖ ਹੈ ਹੀ ਨਹੀਂ ਹੈ, ਦੁੱਖ ਨੂੰ ਵੀ ਸੁਖ ਸਰੂਪ ਕਰਕੇ ਜਾਣਦੇ ਹਨ। ਉਹ ਬੁਰਾ ਉਹਨਾਂ ਦੇ ਵਾਸਤੇ ਕੋਈ ਹੈ ਹੀ ਨਹੀਂ ਹੈ। ਕਿਉਂ ਬੁਰਾ ਹੋਵੇ? ਜੇ ਪ੍ਰਮਾਤਮਾ ਦਾ ਸਰੂਪ ਸਭ ਜੀਵਾਂ ਦੇ ਅੰਦਰ ਦੇਖਦੇ ਹਨ ਤੇ ਬੁਰਾ ਕੋਈ ਲੱਗਦਾ ਹੀ ਨਹੀਂ। ਈਰਖਾ ਮਨ ਵਿੱਚ ਪੈਦਾ ਹੁੰਦੀ ਹੀ ਨਹੀਂ ਹੈ, ਕਿਉਂਕਿ ਪ੍ਰਮਾਤਮਾ ਨੂੰ ਸਾਖਸ਼ਾਤ ਕਰਕੇ ਦੇਖ ਲਿਆ ਹੈ। ਇਸ ਲਈ ਸਾਰੇ ਭਲਾ, ਸਭ ਜੀਵਾਂ ਦੇ ਅੰਦਰ ਭਲਾ ਪ੍ਰਮਾਤਮਾ ਹੀ ਦਿਸਦਾ ਹੈ। ਇਸ ਲਈ ਸਭ ਦਾ ਭਲਾ ਹੀ ਸੋਚਦੇ ਹਨ। ਹਜੂਰ ਕਹਿੰਦੇ ਐਸੇ ਪ੍ਰਮਾਤਮਾ ਦੇ ਸੱਚੇ ਸੇਵਕ ਦੀ ਕਿਤੇ ਹਾਰ ਨਹੀਂ ਹੁੰਦੀ, ਸਭ ਥਾਵਾਂ ਤੇ ਜਿੱਤ ਹੀ ਜਿੱਤ ਹੁੰਦੀ ਹੈ। ਐਸੇ ਮਹਾਤਮਾ ਸਤਿਪੁਰਸ਼ਾਂ ਦੀ ਸਭ ਥਾਵਾਂ ਤੇ ਜਿੱਤ ਹੈ। ਐਸ ਲੋਕ ਵਿੱਚ ਵੀ ਜਿੱਤ ਹੈ ਤੇ ਪ੍ਰਮਾਤਮਾ ਦੇ ਦਾਤੇ ਪਰਲੋਕ ਦੇ ਵਿੱਚ ਵੀ ਸਾਧ ਸੰਗਤ ਫਤਿਹ ਹੁੰਦੀ ਹੈ। ਉਸ ਵਾਹਿਗੁਰੂ ਪ੍ਰਮਾਤਮਾ ਦੇ ਸਰੂਪ ਦੀ ਅਪੇਰਤਾ ਹੋ ਜਾਂਦੀ ਹੈ। ਸਭ ਥਾਵਾਂ ਤੇ ਪ੍ਰਤੱਖ ਦੁਸ਼ਮਣਾਂ ਦੇ ਕੋਲ ਵੀ ਜਿੱਤ ਹੈ।
ਔਰ ਵਿਕਾਰਾਂ ਰੂਪੀ ਦੁਸ਼ਮਣਾਂ ਤੇ ਵੀ ਜਿੱਤ ਪ੍ਰਾਪਤ ਕਰਦੇ ਹਨ। ਸੋਗ ਨਾਹੀ ਸਦਾ ਹਰਖੀ ਹੈ ਰੇ। ਇਸ ਸੰਸਾਰ ਦੇ ਅੰਦਰ ਜਿਹੜਾ ਵਿਛੋੜੇ ਦਾ ਸੋਗ ਹੈ, ਪਦਾਰਥਾਂ ਦਾ, ਸਕੇ ਸੰਬੰਧੀਆਂ ਦਾ ਵਿਛੋੜੇ ਦਾ ਸੋਗ ਪੈਣਾ, ਇਹ ਰੱਤਾ ਭਰ ਵੀ ਉਹਨਾਂ ਗੁਰਮੁਖਾਂ ਦੇ ਅੰਦਰ ਨਹੀਂ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਸੇਵਕ ਬਣਨਾ ਕੀਤਾ। ਸਦਾ ਹਰਖੀ ਹੈ ਰੇ, ਸਦਾ ਹੀ ਹਰਖ ਖੁਸ਼ ਰਹਿੰਦੇ ਹੈ। ਕੌਲ ਦੇ ਵਾਂਗ ਉਹਨਾਂ ਦਾ ਹਿਰਦਾ ਖਿੜਿਆ ਰਹਿੰਦਾ ਹੈ। ਮੋੜ ਨਾਹੀ ਕਿਛ ਲੇਤੈ। ਔਰ ਸੰਸਾਰ ਦੇ ਅੰਦਰ ਜੇ ਕੋਈ ਪਦਾਰਥ ਦਿੰਦਾ ਹੈ ਜਾਂ ਕਹਿੰਦੇ ਕਿ ਕੋਈ ਛੱਡਦੇ ਵੀ ਨਹੀਂ ਤੇ ਨਾ ਹੀ ਕੁਝ ਧਾਰਨ ਕਰਦੇ ਹੈ। ਛੋੜ ਨਾਹੀ, ਛੋੜਦੇ ਤਾਂ ਨਹੀਂ ਇਹ ਸੰਸਾਰ ਦੇ ਅੰਦਰ ਆਪਣਾ ਜਾਣ ਕਰਕੇ ਕਿ ਸਾਡਾ ਇਹਦੇ ਵਿੱਚ ਕੀ ਹੈ, ਤੇ ਧਾਰਨ ਤਾਂ ਨਹੀਂ ਕਰਦੇ, ਮਨ ਦੇ ਵਿੱਚ ਉਹਨਾਂ ਦੇ ਹੰਕਾਰ ਕੁਝ ਨਹੀਂ ਹੈ। ਔਰ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਹਨ ਸਭ ਕੁਝ ਪਰਮਾਤਮਾ ਦਾ ਜਾਣ ਕਰਕੇ ਔਰ ਉਹਨਾਂ ਦੇ ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਤਾਮਾ, ਕਿਸੇ ਤਰ੍ਹਾਂ ਦੀ ਇੱਛਾ ਨਹੀਂ ਰਹਿਣਾ ਕਰਦੀ। ਕਹੋ ਨਾਨਕ ਜਨ ਹਰ 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 ਹੈ। ਅਕਾਲ ਪੁਰਖ ਵਾਹਿਗੁਰੂ ਜੋ ਪਰਮਾਤਮਾ ਦਾ ਸਰੂਪ ਹੈ, ਹਰ ਇੱਕ ਜੀਵ ਦੇ ਅੰਦਰ, ਹਰ ਇੱਕ ਜੀਵ ਦੀ ਪਰਵਰਿਸ਼ ਕਰਨ ਵਾਲਾ, ਹਰ ਇੱਕ ਜੀਵ ਨੂੰ ਹਰਨ ਵਾਲਾ ਜੋ ਪਰਮਾਤਮਾ ਹੈ। ਫਿਰ ਕਹੋ ਨਾਨਕ ਜਨ ਹਰ 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 ਹੈ। ਮਹਾਰਾਜ ਸੱਚੇ ਪਾਤਸ਼ਾਹ ਜੋ ਪਰਮਾਤਮਾ ਦਾ ਜਨ ਬਣ ਜਾਂਦਾ ਹੈ, ਸਤਿਗੁਰੂ ਜੀ ਨੇ ਫਰਮਾਨ ਕੀਤਾ, ਮਨ ਕਰਕੇ ਵੀ ਪਰਮਾਤਮਾ ਨੂੰ, ਹਰੀ ਨੂੰ ਜਾਣਦਾ ਹੈ, ਬਾਣੀ ਕਰਕੇ ਵੀ ਜਾਣਦਾ ਹੈ, ਸਰੀਰ ਕਰਕੇ ਵੀ ਵਾਹਿਗੁਰੂ ਨੂੰ ਹੀ ਜਾਣਦਾ ਹੈ। ਇਹ ਨਹੀਂ ਹੈ ਕਿ ਸਰੀਰ ਕਰਕੇ ਆਖ ਦਿੱਤਾ ਤੇ ਮਨ ਕਰਕੇ ਮੰਨਦਾ ਨਹੀਂ ਹੈ। ਹਰ ਤਰ੍ਹਾਂ ਕਰਕੇ ਮਨ, ਬਾਣੀ, ਸਰੀਰ ਕਰਕੇ ਜਾਣਦਾ ਹੈ। ਔਰ ਹਰ 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 ਤਿੰਨਾਂ ਸਮਿਆਂ ਦੇ ਅੰਦਰ ਪਰਮਾਤਮਾ ਨੂੰ ਗਿਆਤਾ ਜਾਣਦਾ ਹੈ। ਕਤ ਆਵੈ ਕਤ ਰਮਤੈ। ਫਿਰ ਕਤ ਆਵੈ ਕਤ ਰਮਤੈ। ਐਸਾ ਵਾਹਿਗੁਰੂ ਦਾ ਜਾਨ ਕਦ ਕਿੱਥੇ ਜਾਵੇਗਾ, ਕਿੱਧਰੋਂ ਆਵੇਗਾ ਤੇ ਫਿਰ ਰਮਤੈ ਕਿੱਧਰ ਜਾਵੇਗਾ। ਭਾਵ ਕਿਵੇਂ ਦੁਬਾਰਾ ਫਿਰ ਸੰਸਾਰ ਦੇ ਅੰਦਰ ਜਨਮ ਧਾਰਨ ਕਰਕੇ ਆਵੇਗਾ ਤੇ ਫਿਰ ਵਾਸਨਾ ਦਾ ਬੱਝਾ ਹੋਇਆ ਕਦ ਕਿਵੇਂ ਜਾਣਾ ਕਰੇਗਾ। ਭਾਵ ਜੰਮਣ ਮਰਨਾ ਮਿਟ ਜਾਂਦਾ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਵਿਆਪਕ ਜਾਣ ਕਰਕੇ ਐਸੇ ਗੁਰਮੁਖ ਪਿਆਰੇ ਸੰਸਾਰ ਦੇ ਆਉਣ ਜਾਣ ਤੋਂ ਰਹਿਤ ਹੋ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਨ ਦਾ ਢੰਗ ਦੱਸ ਰਹੇ ਹਨ। ਇਹ ਉਹ ਕਹਿੰਦੇ ਕਿ ਦੋਵੇਂ ਹੱਥ ਜੋੜ ਕੇ ਗੁਰੂ ਚਰਨਾਂ ਵਿੱਚ ਬੇਨਤੀਆਂ ਕਰੀਏ, ਮਹਾਰਾਜ ਸਾਡੇ ਹੀ ਹਿਰਦੇ ਵਿੱਚੋਂ ਮਹਾਰਾਜ ਤੁਸੀਂ ਕਦੇ ਵੀ ਵਿਸਰੋ ਨਾ। ਹਿਰਦੇ ਵਿੱਚੋਂ ਮਹਾਰਾਜ ਤੁਹਾਡੀ ਯਾਦ ਨਾ ਕਦੇ ਵਿਸਰਨਾ ਕਰੇ। ਸਰੀਰ ਕਰਕੇ ਭਾਵੇਂ ਸੰਸਾਰ ਦੀ ਕਰਮ ਕਿਰਤ ਕਰਦੇ ਹਾਂ, ਪਰ ਮਹਾਰਾਜ ਹਿਰਦਿਓ ਨਾ ਆਪ ਜੀ ਕਦੇ ਵੀ ਵਿਸਰਨਾ ਕਰੋ। ਤਨ ਮਨ ਗਲਤ ਭਏ ਤਿਹ ਸੰਗੇ। ਕੀ ਕਾਰਨ ਹੈ, ਕਿਉਂ ਨਹੀਂ ਗੁਰਮੁਖਾਂ ਦੇ ਹਿਰਦੇ ਵਿੱਚੋਂ ਪਰਮਾਤਮਾ ਵਿਸਰਦਾ? ਕਿਉਂਕਿ ਤਨ ਮਨ ਕਰਕੇ ਗਲਤਾਨ ਹੋ ਗਏ ਨੇ ਪਰਮਾਤਮਾ ਦੇ ਸਰੂਪ ਵਿੱਚ। ਗਲਤਾਨ, ਗਲਤ ਕਹਿੰਦੇ ਨੇ ਮਸਤ ਹੋਣ ਨੂੰ, ਇੱਕ ਮਿਕ ਹੋ ਜਾਣ ਨੂੰ। ਮਸਤ ਹੋ ਗਏ ਹੈ, ਪਰਮਾਤਮਾ ਦੇ ਘਰ ਵਿੱਚ ਮਸਤਾਨੇ ਹੋ ਗਏ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਐਸੇ ਵਾਹਿਗੁਰੂ ਦੇ ਪਰਮਾਤਮਾ ਦੇ ਸਰੂਪ ਅੰਦਰ ਮਨ ਤਨ ਕਰਕੇ ਮਸਤ ਹੋ ਗਏ ਹਨ। ਮੋਹਨੀ ਮੋਹਿ ਰਹੀ ਮੋਰੀ ਮਾਏ। ਜਿਹੜੀ ਮਨ ਨੂੰ ਮੋਹ ਲੈਣ ਵਾਲੀ ਜੋ ਸੰਸਾਰ ਦੇ ਅੰਦਰ ਮਾਇਆ ਤਮਾਮ ਜੀਵਾਂ ਨੂੰ ਜਿਸ ਨੇ ਮੋਹ ਲੈਣਾ ਕੀਤਾ ਹੈ, ਹਜ਼ੂਰ ਕਹਿੰਦੇ ਮੋਹਨੀ ਮੋਹਿ ਰਹੀ, ਮੋਹਣ ਤੋਂ ਨੇ ਰਹਿ ਜਾਣਾ ਕੀਤਾ ਹੈ। ਜਿਵੇਂ ਹੋਰ ਤਮਾਮ ਸੰਸਾਰ ਦੇ ਜੀਵਾਂ ਨੂੰ ਮੋਹਿਆ ਹੈ, ਜਿਵੇਂ ਹਜ਼ੂਰ ਦਾ ਫਰਮਾਨ ਆਉਂਦਾ ਹੈ, ਮਾਇਆ ਐਸੀ ਮੋਹ ਨਹੀਂ ਪਾਈ, ਜੇਤੇ ਜੀਅ ਤੇਤੇ ਡਹਿਕਾਈ। ਸੰਸਾਰ ਦੇ ਤਿੰਨਾਂ ਲੋਕਾਂ ਦੇ ਵਿੱਚ ਇਸ ਮੋਹਣੀ ਮਨ ਨੂੰ ਮੋਹ ਲੈਣ ਵਾਲੀ ਮਾਇਆ ਨੇ ਮੋਹ ਨਾ ਕੀਤਾ ਹੈ। ਠੱਗ ਬੂਟੀ, ਮੋਹ ਰੂਪੀ ਠੱਗ ਬੂਟੀ ਸੁੰਘਾ ਕੇ ਸਭ ਨੂੰ ਸਾਧ ਸੰਗਤ ਜੀ ਅਗਿਆਨਤਾ ਵਿੱਚ, ਅਵੇਦਿਆ ਦੀ ਨਿੰਦਰਾ ਵਿੱਚ ਸਵਾਲ ਦੇਣਾ ਕੀਤਾ ਹੈ। ਔਰ ਇਸੇ ਤਰ੍ਹਾਂ ਐਸੀ ਮਾਇਆ ਨੇ ਮੋਹ ਰੂਪੀ ਠੱਗ ਬੂਟੀ ਸੁੰਘਾਈ ਹੈ ਕਿ ਕਦੇ ਗਿਆਨ ਜਾਗਰਤ ਅਵਸਥਾ ਦੇ ਵਿੱਚ ਉੱਠਣ ਹੀ ਨਹੀਂ ਦੇਂਦੀ। ਅਵੇਦਿਆ ਰੂਪ ਨਿੰਦਰਾ ਵਿੱਚ ਸੁੱਤਿਆਂ ਹੀ ਜ਼ਿੰਦਗੀਆਂ ਸਾਰਾ ਜੀਵਨ ਲੱਗ ਜਾਂਦਾ ਹੈ, ਹੋਸ਼ ਆਉਣ ਹੀ ਨਹੀਂ ਦਿੰਦੀ। ਐਸੀ ਮਨ ਨੂੰ ਮੋਹ ਲੈਣ ਵਾਲੀ ਇਹ ਮਾਇਆ ਹੈ। ਪਰ ਹਜ਼ੂਰ ਫਰਮਾਨ ਕਰਦੇ ਪਏ ਹੈ, ਮੋਹਨੀ ਮੋਹਿ ਰਹੀ ਮੋਰੀ ਮਾਏ। हे ਮਹਾਤਮਾ ਰੂਪ ਸਖਿਓ, ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਸਾਡੀ ਸੁਰਤ ਜੁੜੀ ਹੈ। ਗਲਤ ਪਏ, ਗਲਤਾਨ ਹੋਣਾ ਕੀਤਾ ਸੀ, ਮਸਤ ਹੋਏ ਆ।
ਇਸੇ ਕਰਕੇ ਹੀ ਇਸ ਮਨ ਨੂੰ ਮੋਹ ਲੈਣ ਵਾਲੀ ਮਾਇਆ ਨੇ ਰਹੀ ਰਹਿ ਜਾਣਾ ਕੀਤਾ ਹੈ। ਭਾਵ ਸਾਡੇ ਤੋਂ ਰਹਿ ਗਈ ਹੈ, ਇਸ ਨੇ ਮਨ ਤੋਂ ਸਾਡੇ ਨੂੰ ਖਹਿੜਾ ਛੱਡ ਦਿੱਤਾ ਹੈ, ਸਾਡੇ ਮਨ ਤੇ ਪ੍ਰਭਾਵ ਨਹੀਂ ਇਹ ਪਾ ਸਕੀ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਜੈ ਜੈ ਪਹਿ ਕਹੋ ਬਿਰਥਾ ਹੋ ਆਪਣੀ। ਇਹ ਜਾਗਰਤ ਦੇ ਅੰਦਰ ਵਿਕਾਰਾਂ ਦੇ ਅਧੀਨ ਹੋਣ ਦੀ ਜਿਹੜੀ ਪੀੜਾ ਬਿਰਥਾ ਹੈ, ਜਿੱਥੇ ਜਿੱਥੇ ਵੀ ਜਾਗ ਕਰਕੇ ਕਹਿਣਾ ਕੀਤੀ ਹੈ। ਦੇਉ ਤੇਉ ਗਹੇ ਰਹੇ ਅਟਕਾਏ। ਹਜੂਰ ਜਗਿਆਸੂ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹੈ ਕਿ ਜਿੱਥੇ ਜਿੱਥੇ ਵੀ ਸੰਸਾਰ ਦੇ ਅੰਦਰ ਜਾਗ ਕਰਕੇ ਪੀੜਾ ਆਪਣੀ ਬਿਰਥਾ ਸੁਣਾਈ ਹੈ ਕਿ ਸਾਨੂੰ ਤਾਂ ਵਿਕਾਰਾਂ ਦੇ ਬੰਧਨਾਂ ਨੇ, ਜੰਜਾਲ ਨੇ ਬੰਨਿਆ ਹੋਇਆ ਹੈ, ਇਹਨਾਂ ਤੋਂ ਖਹਿੜਾ ਛੁੱਟਦਾ ਹੀ ਨਹੀਂ ਹੈ, ਕਿਸ ਢੰਗ ਦੇ ਨਾਲ ਛੁੱਟਣਾ ਕਰੀਏ। ਪਰ ਹਜੂਰ ਕਹਿੰਦੇ ਤੇਉ ਤੇਉ ਗਹੇ ਰਹੇ ਅਟਕਾਏ। ਜਿੱਥੇ ਜਿੱਥੇ ਵੀ ਕਿਤੇ ਗਏ ਸਾਂ, ਜਿਸ ਜਿਸ ਦੇ ਕੋਲ ਵੀ ਜਾਣਾ ਕੀਤਾ ਹੈ ਗੁਰੂ ਤੋਂ ਬਿਨਾਂ, ਤੇਉ ਤੇਉ ਉਹ ਆਪ ਹੀ ਮਾਇਆ ਨੇ ਅਟਕਾਏ ਹੋਏ ਹੈ। ਉਹਨਾਂ ਨੇ ਆਪ ਗਹੇ, ਮਾਇਆ ਨੇ ਸਾਧ ਸੰਗਤ ਜੀ ਉਹਨਾਂ ਨੇ ਆਪ ਗਹੇ, ਮਾਇਆ ਦਾ ਹੀ ਪੱਲਾ ਘੁੱਟ ਕਰਕੇ ਗਹੇ ਪਕੜਨਾ ਕੀਤਾ ਹੈ। ਔਰ ਇਸੇ ਤਰ੍ਹਾਂ ਮਾਇਆ ਦੇ ਜਾਲ ਦੇ ਅਧੀਨ ਹੋਣਾ ਕੀਤਾ ਹੈ, ਜਿੱਥੇ ਜਿੱਥੇ ਵੀ ਕਿਤੇ ਸੰਸਾਰ ਦੇ ਅੰਦਰ ਜਾਣਾ ਕੀਤਾ। ਕਿਉਂਕਿ ਰਹਿਓ ਸੰਤ ਹਉ ਟੋਲ ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀ ਹੈ ਮੁਖ ਹੋਏ ਪੰਡਿਤ ਬਿਠੇ, ਬਰਸ ਏਕ ਹਉ ਫਿਰਿਆਓ ਕਿਨਾ ਨਹ ਪਰਚਉ ਲਾਇਓ, कहती सुनी रहत को खुशी न आयो, हर नाम छोड़ दूजा लगे तिनके गुण हो क्या कहाओ, गुर दइये में लायो भिखिया जिव तू रखहे तिव रहाओ। ਇਹ ਭੱਟ ਜਨਾਂ ਨੇ ਆ ਕੇ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ। ਮਹਾਰਾਜ ਕਹਿਣੀ ਤਾਂ ਬੜੀ ਸੁਣੀ ਸੀ, ਸਭ ਥਾਵਾਂ ਤੇ ਭਰਮ ਕੇ ਦੇਖ ਲੈਣਾ ਕੀਤਾ ਸੀ, ਪਰ ਰਹਿਣੀ ਨਹੀਂ ਕੀਤੀ ਵੀ ਮਹਾਰਾਜ ਸਾਨੂੰ ਪ੍ਰਾਪਤ ਹੋ ਸਕੀ। ਇਸ ਲਈ ਹਜੂਰ ਕਹਿੰਦੇ ਜਗਿਆਸੂ ਦੁਆਰਾ ਬੇਨਤੀ ਕਰਦੇ, ਮਹਾਰਾਜ ਜਿੱਥੇ ਜਿੱਥੇ ਵੀ ਸੰਸਾਰ ਦੇ ਅੰਦਰ ਜਾਣਾ ਕੀਤਾ ਹੈ, ਆਪਣੀ ਵਿਕਾਰਾਂ ਦੇ ਬੰਧਨਾਂ ਵਿੱਚ ਬੱਝੇ ਹੋਏ ਦੀ ਬਿਰਥਾ ਪੀੜਾ ਸੁਣਾਈ ਹੈ, ਉੱਥੇ ਅਤੇ ਅੱਗੇ ਸਾਨੂੰ ਹੋਰ ਹੀ ਉਹ ਬੰਧਨ ਆਪਣੇ ਸੁਣਾਉਂਦੇ ਪਏ ਸਨ। ਅਨਕ ਭਾਂਤ ਕੀ ਏਕੈ ਜਾਲੀ, ਅਨੇਕਾਂ ਭਾਂਤ ਤਰ੍ਹਾਂ ਤਰ੍ਹਾਂ ਕਰਕੇ ਇੱਕ ਮੋਹ ਰੂਪੀ ਜਾਲੀ ਹੈ ਸੰਸਾਰ ਦੇ ਅੰਦਰ, ਜਿਸ ਨੇ ਜੀਵਾਂ ਤੇ ਜਾਲ ਪਾਇਆ ਹੈ। ਆਕੀ ਗੰਠ ਨਹੀਂ ਛੋਰਾਏ, ਉਹਦੀ ਜਿਹੜੀ ਗੰਢ ਹੈ ਨਾ, ਜਦੋਂ ਜਾਲ ਪਾ ਦਿੰਦਾ ਹੈ ਨਾ ਸਾਧ ਸੰਗਤ ਜੀ, ਜੋ ਸ਼ਿਕਾਰੀ ਹੁੰਦਾ ਹੈ ਜਦੋਂ ਜਾਲ ਪਾ ਦਿੰਦਾ ਹੈ, ਜਾਲ ਦੇ ਵਿੱਚ ਜਦੋਂ ਜਾਨਵਰ ਫਸ ਜਾਂਦਾ ਹੈ ਸਾਧ ਸੰਗਤ, ਆਪਣੇ ਬਲ ਦੇ ਨਾਲ ਉਹਦੇ ਤੋਂ ਨਿਕਲਿਆ ਨਹੀਂ ਜਾਂਦਾ, ਗੰਢ ਖੁੱਲ੍ਹਦੀ ਨਹੀਂ ਹੈ ਜਿੰਨੀ ਦੇਰ ਤੱਕ ਆਪ ਨਾ ਸ਼ਿਕਾਰੀ ਖੋਲੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਇਸੇ ਤਰ੍ਹਾਂ ਮਾਇਆ ਨੇ ਮੋਹ ਰੂਪੀ ਤਰ੍ਹਾਂ ਤਰ੍ਹਾਂ ਕਰਕੇ ਜਾਲ ਵਰਤਾਉਣਾ ਕੀਤਾ ਹੈ ਇੱਕੋ ਹੀ ਜਾਲੀ ਹੈ ਮਾਇਆ ਦੀ ਵਰਤਾਈ ਹੋਈ। ਕਿਸੇ ਨੂੰ ਪਦਾਰਥਾਂ ਦਾ ਮੋਹ ਹੈ, ਕਿਸੇ ਨੂੰ ਪਰਿਵਾਰ ਦਾ, ਧੀਆਂ ਦਾ, ਪੁੱਤਰਾਂ ਦਾ, ਇਵੇਂ ਤਰ੍ਹਾਂ ਤਰ੍ਹਾਂ ਕਰਕੇ ਜਾਲ ਹੀ ਮਾਇਆ ਨੇ ਵਰਤਾਇਆ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ ਆਪਣੇ ਬਲ ਦੇ ਨਾਲ ਇਸ ਮਾਇਆ ਦੀ ਜਾਲੀ ਦੀ ਗੰਢ ਨੂੰ ਕੋਈ ਖੋਲ ਨਹੀਂ ਸਕਦਾ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਦੀ ਸਮਰੱਥਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜਿਸ ਜੀਵ ਤੇ ਕਿਰਪਾ ਕਰਦੇ ਹੈ ਉਹ ਮੋਹ ਮਮਤਾ ਤੋਂ ਰਹਿਤ ਹੋ ਸਕਦੇ ਹੈ, ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਹਨ। ਫਿਰਤ ਫਿਰਤ ਨਾਨਕ ਦਾਸ ਆਇਓ, ਗਰੀਬ ਨਵਾਜ ਸਤਿਗੁਰੂ ਜੀ ਜਗਿਆਸੂ ਦੁਆਰਾ ਬੇਨਤੀ ਕਰਦੇ ਕਹਿੰਦੇ ਹਨ, ਫਿਰਤ ਫਿਰਤ ਬਾਰ-ਬਾਰ ਫਿਰਦਿਆਂ ਸੰਸਾਰ ਦੇ ਅੰਦਰ ਭਾਲਦਿਆਂ ਆਉਣਾ ਕੀਤਾ ਹੈ। ਸੰਤ ਨਹੀਂ ਸਰਨਾਏ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸ਼ਰਨ ਹੀ ਸਾਡੀ ਸਹਾਇਕ ਹੋਈ ਹੈ। ਜੋ ਆਪ ਮੋਹ ਮਮਤਾ ਤੋਂ ਰਹਿਤ ਹਨ, ਉਹਨਾਂ ਨੇ ਸਾਨੂੰ ਵੀ ਇਹਦੇ ਤੋਂ ਮੁਕਤ ਕਰ ਦਿੱਤਾ ਹੈ। ਕਾਟੇ ਅਗਿਆਨ ਭਰਮ ਮੋਹ ਮਾਇਆ, ਜੋ ਅਗਿਆਨ ਦਾ ਕਰਕੇ ਸਾਡੇ ਮਨ ਵਿੱਚ ਭਰਮ ਪਿਆ ਹੋਇਆ ਸੀ, ਔਰ ਜਗਤ ਦੀ ਮੋਹ ਮਮਤਾ ਜਿਹੜੀ ਸਾਨੂੰ ਲੱਗੀ ਹੋਈ ਸੀ, ਧਨ ਦੀ, ਪਦਾਰਥਾਂ ਦੀ, ਪਰਿਵਾਰ ਦੀ, ਸਭ ਕੱਟ ਦਿੱਤੀ ਹੈ। ਲਿਓ ਕੰਠ ਲਗਾਏ, ਔਰ ਆਪਣੇ ਕੰਠ ਭਾਵ ਸ਼ਰਨ ਦੇ ਨਾਲ ਲਾ ਲੈਣਾ ਕੀਤਾ ਹੈ। ਆਪਣੇ ਦਾਸ ਜਾਣ ਕਰਕੇ ਬੰਦਗੀ ਕਰਨ ਵਾਲਿਆਂ ਨੇ ਘੁੱਟ ਕਰਕੇ ਗਲ ਦੇ ਨਾਲ ਲਗਾ ਲਿਆ ਹੈ ਕਿ ਨਿਰਮੋਹ ਹੈ, ਨਿਰਬੰਧਨ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੀ ਜਿਹੜੀ ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਸੰਗਤ ਹੈ, ਇਹੋ ਹੀ ਸਾਡੇ ਲਈ ਲਾਹੇਵੰਦ ਹੋਈ ਹੈ। ਮਹੱਲਾ ਪੰਜਵਾ, ਆਨੰਦ ਰੰਗ ਵਿਨੋਦ ਹਮਾਰਾ।
ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਆਨੰਦ, ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ ਤੇ ਰੰਗ ਪਿਆਰ ਦੇ ਵਿੱਚ ਭਿੱਜਣ ਵਾਲਾ ਹੈ। ਵਿਨੋਦ ਕਈ ਪ੍ਰਕਾਰ ਦੇ ਕਾਤੋਂ ਕਰਨ ਵਾਲਾ ਜੋ ਪਰਮੇਸ਼ਰ ਹੈ। ਨਾਮੋ ਗਾਵਨ ਨਾਮ ਧਿਆਵਨ, ਐਸੇ ਪ੍ਰਮਾਤਮਾ ਦੇ ਨਾਮ ਨੂੰ ਹੀ ਅਸੀਂ ਸਾਜ਼ਾਂ ਦੇ ਨਾਲ ਗਾਉਂਦੇ ਹਾਂ ਔਰ ਆਪਣੀ ਬਿਰਤੀ ਨੂੰ ਧਿਆਤਾ ਬਣਾ ਕਰਕੇ ਪ੍ਰਮਾਤਮਾ ਦਾ ਧਿਆਨ ਧਾਰਦੇ ਹਾਂ। ਨਾਮ ਹਮਾਰੇ ਪ੍ਰਾਣ ਆਧਾਰੈ, ਹਜੂਰ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ। ਵਿਸਰਾਮ ਦੇ ਕੇ ਮਹਾਰਾਜ ਫਰਮਾਨ ਕਰ ਰਹੇ ਹਨ, ਨਾਮੋ ਗਿਆਨ ਨਾਮ ਇਸਨਾਨਾ, ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਅਸਲ ਗਿਆਨ ਹੈ ਔਰ ਸੰਸਾਰ ਦੇ ਅੰਦਰ 68 ਤੀਰਥਾਂ ਦਾ ਇਸ਼ਨਾਨ ਦਾ ਉੱਤਮ ਮਹਾਤਮ ਮੰਨਿਆ ਜਾਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਇਸ਼ਨਾਨ ਹੈ। ਔਰ ਜਿਵੇਂ ਗੁਰੂ ਕੀ ਬਾਣੀ ਦਾ ਬਚਨ ਵੀ ਆਉਂਦਾ ਹੈ, ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਅੰਤਰਗਤ ਤੀਰਥ ਮਲ ਨਾਓ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਐਸੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸ਼੍ਰੋਮਣੀ ਜਾਣ ਕਰਕੇ ਗਿਆਨ ਔਰ ਵਾਹਿਗੁਰੂ ਦੇ ਨਾਮ ਨੂੰ ਹੀ ਤੀਰਥ ਸਮਝਦੇ ਹਨ। ਹਰ ਨਾਮ ਹਮਾਰੇ ਕਾਰਜ ਸੁਵਾਰੈ, ਹਜੂਰ ਕਹਿੰਦੇ ਵਾਹਿਗੁਰੂ ਦਾ ਨਾਮ ਹੀ ਸਾਡੇ ਪਰਮਾਰਥਿਕ ਔਰ ਵਿਵਹਾਰਿਕ ਕਾਰਜਾਂ ਨੂੰ ਸਵਾਰਨ ਵਾਲਾ ਹੈ, ਸਫਲੇ ਕਰਨ ਵਾਲਾ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਾਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਐਸੇ ਗੁਰਮੁਖ ਪਿਆਰੇ ਜੋ ਵਾਹਿਗੁਰੂ ਦਾ ਨਾਮ ਜਪਦੇ ਹੈ, ਪਰਮੇਸ਼ਰ ਦਾ ਨਾਮ ਉਹਨਾਂ ਦੇ ਵਿਵਹਾਰਕ ਤੇ ਪਰਮਾਰਥਿਕ ਕਾਰਜ ਸਫਲੇ ਕਰ ਦਿੰਦਾ ਹੈ। ਹਰ ਨਾਮੋ ਸੋਭਾ ਨਾਮ ਵਡਾਈ, ਜੋ ਵੀ ਸਾਨੂੰ ਸੋਭਾ ਮਿਲਦੀ ਵੀ ਵਾਹਿਗੁਰੂ ਦੇ ਨਾਮ ਦੀ ਹੀ ਬਦੌਲਤ ਹੈ। ਜਿੰਨਾ ਵੀ ਵਡਿਆਈ ਮਾਣ ਮਿਲਦਾ ਸਤਿਕਾਰ ਮਿਲਦਾ ਵੀ ਪਰਮੇਸ਼ਰ ਦਾ ਨਾਮ ਹੀ ਅਸਾਂ ਜਾਣਿਆ ਹੈ। ਭਉਜਲ ਬਿਖਮ ਨਾਮ ਹਰ ਤਾਰੈ, ਔਰ ਹਜੂਰ ਕਹਿੰਦੇ ਹਨ ਕਿ ਭਵ ਸਾਗਰ ਤੋਂ ਤਰਨਾ ਬਹੁਤ ਔਖਾ ਹੈ, ਬੜਾ ਕਠਿਨ ਹੈ। ਭਉ ਜਲ ਭੈਦਾਇਕ ਸੰਸਾਰ ਦੇ ਅੰਦਰ ਪਦਾਰਥਾਂ ਰੂਪੀ ਵਿਸ਼ਿਆਂ ਰੂਪੀ ਜਲ ਹੈ, ਇਹਦੇ ਤੋਂ ਤਾਰਨ ਹਾਰ ਵੀ ਵਾਹਿਗੁਰੂ ਦਾ ਨਾਮ ਹੀ ਜਾਣਨਾ ਕਰੋ। ਆਤਮ ਪਦਾਰਥ ਲਾਲ ਅਮੁੱਲਾ, ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਜੋ ਸਭ ਤੋਂ ਅਮੋਲਕ ਹੈ ਔਰ ਲਾਲ ਸਭ ਤੋਂ ਸੁੰਦਰ ਹੈ। ਅਗਮ ਗਮਤਾ ਤੋਂ ਵਾਹਿਗੁਰੂ ਦਾ ਨਾਮ ਕਹਿੰਦੇ ਕਿ ਰਹਿਤ ਹੈ। ਜਿਵੇਂ ਪ੍ਰਮਾਤਮਾ ਮਨ ਕਰਕੇ ਕੋਈ ਗਮਤਾ ਨਹੀਂ ਕਰ ਸਕਦਾ, ਫਿਰ ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਜੀਵ ਸੰਸਾਰ ਦੇ ਅੰਦਰ ਕਿਸੇ ਤਰ੍ਹਾਂ ਕਰਕੇ ਕੋਈ ਗਮ ਧਾਰਨ ਕਰਦਾ, ਕੋਈ ਕਿਸੇ ਤਰ੍ਹਾਂ ਕਰਕੇ ਗਮ ਕਰਦਾ ਹੈ। ਪਰ ਵਾਹਿਗੁਰੂ ਦਾ ਨਾਮ ਜੋ ਜਪਦਾ ਉਹ ਵੀ ਅਗਮ ਹੋ ਜਾਂਦਾ, ਗਮਾਂ ਤੋਂ ਰਹਿਤ ਹੋ ਜਾਂਦਾ ਹੈ, ਅਗੰਮੀ ਬਣ ਜਾਂਦਾ ਹੈ। ਉਹ ਗੁਰਮੁਖ ਪਿਆਰਾ ਅਗੰਮੀ ਪੁਰਸ਼ ਬਣ ਜਾਂਦਾ ਹੈ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਕੇ। ਔਰ ਹਜੂਰ ਕਹਿੰਦੇ ਹਨ ਲਾਲ ਸਭ ਤੋਂ ਪਿਆਰਾ ਬਣ ਜਾਂਦਾ, ਫਿਰ ਅਮੋਲਕ ਬਣ ਜਾਂਦਾ ਹੈ। ਭਇਓ ਪ੍ਰਾਪਤ ਗੁਰ ਚਰਨਾਰੈ, ਜਿਨ੍ਹਾਂ ਨੂੰ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੀ ਪ੍ਰਾਪਤੀ ਹੋਈ ਹੈ। ਭਇਓ ਪ੍ਰਗਾਸ ਹਜੂਰ ਕਹਿੰਦੇ ਹਨ ਭਇਓ ਪ੍ਰਾਪਤ, ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ ਉਹਨਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਭ ਤੋਂ ਪਿਆਰਾ, ਅਮੋਲਕ ਔਰ ਗਮਤਾ ਤੋਂ ਰਹਿਤ, ਗਮਾਂ ਤੋਂ ਰਹਿਤ ਕਰਨ ਵਾਲਾ ਜਾਣਨਾ ਕੀਤਾ ਹੈ। ਐਵੇਂ ਨਹੀਂ ਸਾਧ ਸੰਗਤ ਜੀ ਵਾਹਿਗੁਰੂ ਦੇ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ। ਜਿਵੇਂ ਹੋਰ ਮਤਾਂ ਮਤਾਂਤਰਾਂ ਦੇ ਵਿੱਚ 101 ਕੋਈ 100 ਜਗ ਕਰੇ ਤੇ ਕਹਿੰਦੇ ਕਿ ਇੰਦਰ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਸੰਸਾਰ ਦੇ ਅੰਦਰ ਕੋਈ ਕਿਸੇ ਪ੍ਰਕਾਰ ਦਾ ਕਰਮ ਕਾਂਡ ਕਰਦਾ, ਕੋਈ ਕਿਸੇ ਢੰਗ ਦੇ ਨਾਲ, ਕੋਈ ਕਹਿੰਦਾ ਜੀ ਇਦਾਂ ਕਰਮ ਕਾਂਡ ਕਰੀਏ ਹੋਰਾਂ ਦੀ ਪ੍ਰਾਪਤੀ ਹੋ ਜਾਂਦੀ, ਸਵਰਗਾਂ ਦੇ ਸੁੱਖ ਮਿਲ ਜਾਂਦੇ ਆ, ਜਾਂ ਫਿਰ ਕੋਈ ਯੋਗ ਦੀ ਕਮਾਈ ਕਰ ਲਵੇ ਤੇ ਬ੍ਰਹਮ ਲੋਕ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰ ਸੱਚਖੰਡ ਦੀ ਪ੍ਰਾਪਤੀ ਤਾਂ ਨਹੀਂ ਨਾ ਹੋ ਸਕਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ ਕਿ ਉਹ ਵਾਹਿਗੁਰੂ ਦੇ ਸੱਚਖੰਡ ਧਾਮ ਦੀ ਨਾਮ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ। ਇਸ ਲਈ ਨਾਮ ਦੇ ਬਰਾਬਰ ਕੋਈ ਦੁਨੀਆ ਦੀ ਤਾਕਤ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਭ ਤੋਂ ਪਿਆਰਾ, ਸਭ ਤੋਂ ਉੱਤਮ ਵਾਹਿਗੁਰੂ ਦਾ ਨਾਮ ਜਾਣਨਾ ਕਰੋ। ਕਹੋ ਨਾਨਕ ਪ੍ਰਭ ਭਏ ਕਿਰਪਾਲਾ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਅੰਦਰ ਫਰਮਾਨ ਕਰ ਰਹੇ ਹੈ, ਜਿਨ੍ਹਾਂ ਤੇ ਪ੍ਰਭੂ ਵਾਹਿਗੁਰੂ ਨੇ ਕਿਰਪਾਲੂ ਹੋਣਾ ਕੀਤਾ ਹੈ। ਮਗਨ ਭਏ
ਦਰਸਾਰੈ। ਉਹਨਾਂ ਨੇ ਆਪਣੇ ਹੀਰੇ ਹਿਰਦੇ ਵਿੱਚੋਂ ਹੀ ਵਾਹਿਗੁਰੂ ਨੂੰ ਸਾਖਸ਼ਾਤ ਕਰਕੇ ਦਰਸਾਰੇ ਦੀਦਾਰ ਕਰ ਲਏ ਹੈ ਔਰ ਮਗਨ ਹੋ ਗਏ ਹਨ ਪ੍ਰਮਾਤਮਾ ਦੇ ਸਰੂਪ ਵਿੱਚ ਹੀ। ਉਹਨਾਂ ਨੇ ਹਿਰਦਿਓਂ ਹੀ ਦਰਸ਼ਨ ਕਰਕੇ ਪ੍ਰਮਾਤਮਾ ਦੇ ਮਸਤ ਹੋ ਜਾਣਾ ਕੀਤਾ ਹੈ ਔਰ ਸਦਾ ਹੀ ਵਾਹਿਗੁਰੂ ਨੂੰ ਆਪਣੇ ਹਿਰਦੇ ਅੰਦਰ ਵਸਾ ਕੇ ਰੱਖਦੇ ਆ, ਕਦੇ ਵਿਸਾਰਦੇ ਹੀ ਨਹੀਂ ਕਿ ਪ੍ਰਮਾਤਮਾ ਸਾਡੇ ਹਿਰਦੇ ਦੇ ਅੰਦਰ ਹੈ। ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਗੁਰਮੁਖ ਪਿਆਰੇ ਸਤਿਪੁਰਸ਼ ਪ੍ਰਮਾਤਮਾ ਦੀ ਮਸਤੀ ਵਿੱਚ ਰਹਿੰਦੇ ਹੈ, ਇੱਕ ਟਕ ਵਾਹਿਗੁਰੂ ਨੂੰ ਹੀ ਯਾਦ ਕਰਦੇ ਰਹਿੰਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਆਤਮ ਪਦਾਰਥ ਲਾਲ ਅਮੋਲਾ, ਭਇਓ ਪ੍ਰਾਪਤ ਗੁਰ ਚਰਨਾਰੈ। ਕਹੋ ਨਾਨਕ ਪ੍ਰਭ ਭਏ ਕਿਰਪਾਲਾ, ਮਗਨ ਭਏ ਈਰੈ ਦਰਸਾਰੈ। ਵਾਹਿਗੁਰੂ